बिस्मिल्लाहिर्रहमानिर्रहीम ते अस्सलाम वालेकुम। 14 जुलाई इतवार ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਗੱਲਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇੱਥੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਦੀਆਂ ਖਬਰਾਂ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ ਉਹਨਾਂ 'ਚੋਂ ਪਹਿਲੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਫੈਸਲਾ ਤੇ ਦੇ ਛੱਡਿਆ, ਲੇਕਿਨ ਉਸ ਤੋਂ ਬਾਅਦ ਸਾਡੇ MNAਆਂ ਦੇ ਘਰਾਂ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਂਜੀ, ਚੇਤੇ ਕਰੋ ਕਿ 39 ਲੋਕ ਤੇ ਐਸੇ ਸਨ ਜਿਹੜੇ ਆਜ਼ਾਦ ਜਿੱਤੇ ਸਨ, ਲੇਕਿਨ ਉਹਨਾਂ ਨੇ ਜਦੋਂ ਆਪਣੇ ਫਾਰਮ ਜਮ੍ਹਾਂ ਕਰਵਾਏ ਸਨ ਉਹਦੇ ਵਿੱਚ ਉਹਨਾਂ ਤਹਿਰੀਕ ਇਨਸਾਫ ਨੂੰ ਆਪਣੀ ਪਾਰਟੀ ਆਖਿਆ ਸੀ। ਉਹਨਾਂ ਨੂੰ ਤਾਂ ਸੁਪਰੀਮ ਕੋਰਟ ਨੇ ਸਿੱਧਾ ਤਹਿਰੀਕ ਇਨਸਾਫ ਦੇ MNA ਆਖ ਦਿੱਤਾ। 41 ਐਸੇ ਬੰਦੇ ਸਨ ਜਿਨ੍ਹਾਂ ਨੇ ਵਿਚਾਰਿਆਂ ਨੇ ਟਿਕਟਾਂ ਜਮ੍ਹਾਂ ਕਰਾਉਣੀਆਂ ਸਨ PTI ਦੀਆਂ, ਲੇਕਿਨ ਫਾਰਮ ਦੇ ਵਿੱਚ ਨਹੀਂ ਸੀ ਲਿਖਿਆ, ਔਰ ਉਹ ਵੀ ਇੱਕ ਸਟ੍ਰੈਟਜੀ ਸੀ। ਉਹ 41 ਨੂੰ ਸੁਪਰੀਮ ਕੋਰਟ ਨੇ ਆਖਿਆ ਕਿ ਹੁਣ ਤੁਹਾਡੇ ਕੋਲ 15 ਦਿਨ ਨੇ, ਉਹਦੇ ਵਿੱਚ ਆਪਣੀ ਡਿਕਲੇਰੇਸ਼ਨ ਦਿਓ ਕਿ ਤੁਸੀਂ ਕਿਹੜੀ ਪਾਰਟੀ ਨੂੰ ਜੁਆਇਨ ਕਰਨਾ। ਇਹ ਸਾਡੇ MNA ਨੇ ਮੀਆਂ ਫਿਆਜ਼ ਹੁਸੈਨ ਸਾਹਿਬ ਦੇ ਜਿਹੜੇ ਭਾਈ ਨੇ ਉਹਨਾਂ ਨੂੰ ਚੁੱਕ ਲਿਆ ਗਿਆ ਔਰ ਉਹਨਾਂ ਦੇ ਭਾਈ ਨੂੰ ਚੁੱਕਣ ਤੋਂ ਬਾਅਦ ਉਹਨਾਂ ਦੇ ਘਰ ਖਵਾਸੀਨ ਨੂੰ ਇਹ ਪੈਗਾਮ ਦਿੱਤਾ ਹੈ ਕਿ ਮੀਆਂ ਫਿਆਜ਼ ਸਾਹਿਬ ਨੂੰ ਦੱਸੋ ਵੀ ਇਹ ਤੁਹਾਡਾ ਭਰਾ ਲੈ ਚੱਲੇ ਤੇ ਤੁਸੀਂ PTI ਨੂੰ ਜੁਆਇਨ ਨਹੀਂ ਕਰਨਾ, ਜਿਹਨੂੰ ਅਸੀਂ ਆਖਾਂਗੇ ਉਹਨੂੰ ਜੁਆਇਨ ਕਰਨਾ ਹੈ, ਤੇ ਅਗਰ PTI ਨੂੰ ਜੁਆਇਨ ਕੀਤਾ ਤਾਂ ਫਿਰ ਭਰਾ ਤੁਹਾਡਾ ਵਾਪਸ ਨਹੀਂ ਮਿਲੇਗਾ। ਮਤਲਬ ਅਗਵਾ ਬਰਾਏ ਤਾਵਾਨ ਤੇ ਤੁਸੀਂ ਸੁਣਿਆ ਹੀ ਸੀ। ਇਹ ਜੋ ਕੁਝ ਸਾਡੇ ਨਾਲ ਕੀਤਾ ਜਾ ਰਿਹਾ, ਤੁਹਾਨੂੰ ਪਤਾ ਹੈ ਮੇਰੇ ਭਰਾ ਨੂੰ ਵੀ ਅਗਵਾ ਕੀਤੇ ਹੁਣ 5 ਹਫ਼ਤੇ ਹੋ ਗਏ ਨੇ ਪੂਰੇ, ਔਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੈ, ਨਾ ਅਦਾਲਤਾਂ 'ਚ ਨਾ ਕਿਸੇ ਹੋਰ ਪਾਸੇ। ਇਹ ਹੁਣ ਮੀਆਂ ਫਿਆਜ਼ ਹੁਸੈਨ ਸਾਹਿਬ ਦੇ ਵੀ ਭਰਾ ਨੂੰ ਚੁੱਕ ਲਿਆ ਗਿਆ ਹੈ। ਮਕਸਦ ਇਹ ਹੈ ਕਿ ਉਹਨਾਂ ਦੇ ਕੋਲੋਂ ਮਰਜ਼ੀ ਦੀ ਪਾਰਟੀ ਜੁਆਇਨ ਕਰਵਾਉਣੀ। ਅੱਛਾ, ਹੁਣ ਤੁਹਾਡੇ ਜ਼ਿਹਨ 'ਚ ਸਵਾਲ ਹੋਏਗਾ ਕਿ ਇਹਦੇ ਨਾਲ ਕੋਈ ਫਰਕ ਪਏਗਾ, ਇਹਦੇ ਨਾਲ ਇਹ ਆਪਣੇ ਅਚੀਵ ਕਰ ਲੈਣਗੇ ਟਾਰਗੇਟ? ਨਾ, ਉਹ ਕੰਮ ਜਿਹੜਾ ਉਹ ਗੁਜ਼ਰ ਗਿਆ। ਹੁਣ ਜਿਹੜੀ ਰੇਤ ਹੈ ਨਾ ਉਹ ਮੁੱਠ ਦੇ ਵਿੱਚੋਂ ਜਿਹੜੀ ਹੈ ਉਹ ਥੱਲੇ ਡਿੱਗ ਪਈ ਹੈ। ਹੁਣ ਰੇਤ ਜਿਹੜੀ ਉਹ ਜਿੰਨਾ ਵੀ ਹੱਥ ਘੁੱਟਣਗੇ, ਹੁਣ ਰੇਤ ਰੁਕਣੀ ਕੋਈ ਨਹੀਂ ਮੁੱਠ ਦੇ ਵਿੱਚ। ਰੁਕੀ ਵੀ ਤੇ 4 ਜਿਹੜੇ ਆਖਰੀ ਦਾਣੇ ਨੇ ਉਹ ਜਿਹੜੇ ਨੇ ਉਹ ਰਹਿ ਜਾਣਗੇ ਮੁੱਠ ਦੇ ਵਿੱਚ। ਬਾਕੀ ਰੇਤ ਜਿਹੜੀ ਆ ਉਹਦਾ ਜਿਹੜਾ ਰੇਜ਼ਾ ਹੈ ਉਹ ਹੱਥ 'ਚੋਂ ਹੁਣ ਨਿਕਲ ਜਾਣਾ ਹੈ, ਕਿਉਂਕਿ ਇਹਨਾਂ ਜਿੰਨਾ ਹਰ ਬੰਦੇ ਦੇ ਉੱਤੇ ਜ਼ੁਲਮ ਕਰ ਦਿੱਤਾ। ਇਹ ਜੱਜ ਜਿਹੜੇ ਖਲੋਤੇ ਨੇ ਕੋਈ ਤਹਿਰੀਕ ਇਨਸਾਫ ਦੇ ਤਾਂ ਨਹੀਂ ਹੈਗੇ ਜੱਜ। ਇਹ ਜੱਜਾਂ ਦੇ ਨਾਲ ਉਹਨਾਂ ਦੇ ਬੈਡਰੂਮਾਂ 'ਚ ਕੈਮਰੇ ਲਾ ਕੇ ਜੋ ਕੁਝ ਇਹਨਾਂ ਕਰ ਛੱਡਿਆ, ਉਹ ਖਲਕਤ ਜਿਹੜੀ ਹੈ ਆਪ ਤੰਗ ਹੋ ਗਈ ਹੈ। ਜੋ ਔਰਤਾਂ 'ਤੇ ਜ਼ੁਲਮ ਕਰ ਛੱਡਿਆ, ਜੋ ਦੂਜੇ ਲੋਕਾਂ 'ਤੇ ਜ਼ੁਲਮ ਕਰ ਛੱਡਿਆ, ਲੋਕੀ ਖਲੋ ਗਏ ਨੇ। ਹੁਣ ਇਹ MNA ਤੁਸੀਂ ਵੇਖੋਗੇ ਵੀ 41 ਚੋਂ ਹੋ ਸਕਦਾ ਇੱਕ ਅੱਧਾ ਤੋੜ ਲੈਣ, ਮੈਨੂੰ ਤਾਂ ਉਹਦੀ ਉਮੀਦ ਵੀ ਕੋਈ ਨਹੀਂ। 1 2 3 4 ਤੋੜ ਲੈਣ, ਬਾਕੀ ਤੁਸੀਂ ਬਾਈ ਐਂਡ ਲਾਰਜ ਵੇਖੋਗੇ PTI ਨੂੰ ਜੁਆਇਨ ਕਰਨਗੇ ਔਰ ਕਿਸੇ ਪਾਸੇ ਨਹੀਂ ਜਾਣਗੇ ਲੋਕੀ, ਔਰ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਪਬਲਿਕ ਨੇ ਮਾਫੀ ਨਹੀਂ ਦੇਣੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਅਮਰੀਕਾ ਤੋਂ ਰੱਖਨੇ। ਉਰਦੂ ਵੀਲੌਗ 'ਚ ਗੋ ਕੇ ਖਬਰ ਅਸੀਂ ਕਵਰ ਕੀਤੀ, ਲੇਕਿਨ ਬਹਰਹਾਲ ਫੇਰ ਵੀ ਤੁਹਾਡਾ ਇੱਥੇ ਵੀ ਪੰਜਾਬੀ ਜ਼ੁਬਾਨ 'ਚ ਵੀ ਹੱਕ ਬਣਦਾ। ਜਿਵੇਂ ਇਮਰਾਨ ਖਾਨ ਦੇ ਉੱਤੇ ਕਾਤਲਾਨਾ ਹਮਲਾ ਹੋਇਆ ਸੀ, ਬਿਲਕੁਲ ਉਸੇ ਤਰਜ਼ ਦਾ ਰਲਦਾ ਮਿਲਦਾ ਕਾਤਲਾਨਾ ਹਮਲਾ ਜਿਹੜਾ ਹੈ ਉਹ ਟਰੰਪ ਦੇ ਉੱਤੇ ਵੀ ਹੋਇਆ। ਟਰੰਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕਈ ਫਾਇਰ ਕੀਤੇ ਗਏ ਉਹਦੇ ਉੱਤੇ। ਪਹਿਲੀ ਗੋਲੀ ਜਿਹੜੀ ਉਹ ਟਰੰਪ ਦੇ ਕੰਨ ਦੇ ਉੱਤੇ ਲੱਗੀ, ਔਰ ਜਿਸ ਤਰ੍ਹਾਂ ਹੀ ਗੋਲੀ ਲੱਗੀ ਤੇ ਉਹਨੂੰ ਜ਼ਾਹਿਰ ਹੈ ਉਹਦੀ ਟ੍ਰੇਨਿੰਗ ਦਿੱਤੀ ਹੋਈ ਸੀ ਕਿ ਉਹਨੇ ਥੱਲੇ ਬਹਿ ਜਾਣਾ। ਉਹ ਥੱਲੇ ਬਹਿ ਗਿਆ ਟਰੰਪ। ਅਗਰ ਨਾ ਬਹਿੰਦਾ ਤਾਂ ਜ਼ਾਹਿਰ ਹੈ ਅਗਲੀਆਂ ਗੋਲੀਆਂ ਉਹਨੂੰ ਲੱਗਣੀਆਂ ਸਨ। ਬੜੀ ਦੂਰੋਂ ਕਰਕੇ ਕਿਸੇ ਨੇ ਲੌਂਗ ਰੇਂਜ ਵੈਪਨ ਦੇ ਨਾਲ, ਗਨ ਦੇ ਨਾਲ, ਬੰਦੂਕ ਦੇ ਨਾਲ, ਜਿਹੜਾ ਰਾਈਫਲ ਦੇ ਨਾਲ ਉਹ ਗੋਲੀ ਮਾਰੀ ਗਈ ਹੈ। ਔਰ ਤੁਸੀਂ ਪ੍ਰਸੀਜਨ ਚੈੱਕ ਕਰੋ ਐਡੀ ਦੂਰੋਂ ਕਿ ਉਹਨੇ ਤਕਰੀਬਨ ਕੰਨ 'ਤੇ ਮਾਰੀ, ਔਰ ਮੇਰਾ ਖਿਆਲ ਹੈ ਉਹਨੇ ਸਿਰ ਦੇ ਦਰਮਿਆਨ ਦਾ ਨਿਸ਼ਾਨਾ ਹੀ ਲਿਆ ਹੋਣਾ, ਲੇਕਿਨ ਕਿਉਂਕਿ ਟਰੰਪ ਜਿਹੜਾ ਉਹਨੂੰ ਕੋਈ ਤਕਰੀਰ ਕਰਦੇ ਵੇਖੋ ਤਾਂ ਉਹ ਹਿਲਦਾ ਬਹੁਤ ਹੈ, ਔਰ ਬਹੁਤ ਉਹ ਤੁਸੀਂ ਇਹਨੂੰ ਕੌਨਫੀਡੈਂਸ ਵੀ ਕਹਿ ਸਕਦੇ ਹੋ ਕਿ ਬੜਾ ਕੌਨਫੀਡੈਂਟਲੀ ਉਹ ਲੋਕਾਂ ਨਾਲ ਇੰਗੇਜ ਕਰਦਾ ਹੈ, ਸਾਰੇ ਪਾਸੇ ਵੇਖ ਕੇ ਗੱਲ ਕਰਦਾ। ਮੈਨੂੰ ਲੱਗਦਾ ਕਿ ਉਹਦੇ ਸਿਰ ਦਾ, ਕਿਉਂਕਿ ਉਸ ਤੋਂ 1 ਸੈਕਿੰਡ ਪਹਿਲੇ ਤੁਸੀਂ ਅਗਰ ਵੇਖੋ ਤਾਂ ਟਰੰਪ ਸਾਈਡ ਨੂੰ ਵੇਖ ਰਿਹਾ, ਔਰ ਉਸ ਲਮੇ ਜ਼ਾਹਿਰ ਹੈ ਉਹਦਾ ਮੇਰਾ ਖਿਆਲ ਹੈ ਕਿ ਸਿਰ ਦਾ ਨਿਸ਼ਾਨਾ ਲਿਆ, ਔਰ ਐਨ ਜਦੋਂ ਉਹਨੇ ਫਾਇਰ ਕੀਤਾ ਤੇ ਟਰੰਪ ਨੇ ਸਿਰ ਹਿਲਾਇਆ ਆਪਣੀ ਗੱਲ ਕਰਦੇ ਹੋਏ ਨੈਚੁਰਲੀ, ਤੇ ਉਹਦੇ ਕੰਨ ਦੇ ਉੱਤੇ ਜਾ ਗੋਲੀ ਲੱਗੀ। ਇਹ ਜ਼ਾਹਿਰ ਹੈ ਮੇਰਾ ਤਜਜ਼ੀਆ, ਮੈਂ ਗਲਤ ਵੀ ਹੋ ਸਕਦਾ, ਲੇਕਿਨ ਚੈਨਲਸ ਨੇ ਜੋ ਰਿਪੋਰਟ ਕੀਤਾ ਹੈ ਉਹ ਇੱਕ ਸਾਹਮਣੇ ਛੱਤ ਦੇ ਉੱਤੇ ਉਹ ਬੰਦਾ ਸੀ ਜਿਹੜਾ ਕ੍ਰੌਲ ਕਰਕੇ, ਮਤਲਬ ਗੋਡਿਆਂ ਤੇ ਕੂਣੀਆਂ ਦੇ ਭਾਰ ਜਿਹੜਾ ਹੈ ਉਹ ਲੰਮਿਆਂ ਪੈ ਕੇ ਗਾਂ ਤੁਰ ਕੇ ਤੇ ਉਹਨੇ ਆਪਣੀ ਪੋਜੀਸ਼ਨ ਲਈ। 3-4 ਮਿੰਟ ਸਿਰਫ ਉਹ ਛੱਤ ਦੇ ਉੱਤੇ ਆਇਆ, ਪਰ ਬਹੁਤ ਵੱਡਾ ਸਿਕਿਉਰਿਟੀ ਫੇਲੀਅਰ ਹੈ, ਕਿਉਂਕਿ ਟਰੰਪ ਜਿਹੜਾ ਉਹਦੇ ਕੋਲ ਸੀਕਰੇਟ ਸਰਵਿਸ ਜਿਹੜੀ ਅਮਰੀਕਾ ਦੀ ਹੈ, ਜਿਹੜੀ ਸਦਰ ਨੂੰ ਪ੍ਰੋਟੈਕਸ਼ਨ ਦਿੰਦੀ ਹੈ। ਟਰੰਪ ਇਸ ਵੇਲੇ ਸਦਰ ਤੋਂ ਵੀ ਜ਼ਿਆਦਾ ਅਹਿਮ ਆਦਮੀ ਹੈ, ਉਹਦੀ ਪ੍ਰੋਟੈਕਸ਼ਨ ਹੈ। ਉਹਦੇ ਹੁੰਦਿਆਂ ਟਰੰਪ ਦੇ ਉੱਤੇ ਇਹੋ ਜਿਹਾ ਹਮਲਾ ਹੋ ਜਾਣਾ ਬੜੇ ਸਾਰੇ ਸਵਾਲ ਛੱਡ ਕੇ ਜਾਂਦਾ ਆਪਣੀ ਜਗ੍ਹਾ 'ਤੇ। ਕਿੰਨੇ ਕਰਾਇਆ, ਕਿਸ ਤਰ੍ਹਾਂ ਕਰਾਇਆ, ਕੋਈ ਸਿਸਟਮ ਦੇ ਵਿੱਚੋਂ ਇਹਦੇ 'ਚ ਇਨਵੋਲਵ ਸੀ ਨਹੀਂ ਸੀ,
ਇੱਕ ਉਹਨੇ ਆਪੇ ਹੀ ਕੀਤਾ ਉਸ ਬੰਦੇ ਨੇ, ਉਹ ਤਾਂ ਖੈਰ ਉਹਨੂੰ ਮਾਰ ਦਿੱਤਾ ਗਿਆ ਉੱਥੇ ਹੀ ਜਦੋਂ ਉਹਨੇ ਗੋਲੀਆਂ ਚਲਾਈਆਂ ਨੇ। ਇੱਕ ਤੋਂ ਜ਼ਿਆਦਾ ਗੋਲੀਆਂ ਉਹਨੇ ਚਲਾਈਆਂ ਨੇ ਜ਼ਾਹਿਰ, ਕਿਉਂਕਿ ਟਰੰਪ ਦੇ ਨੂੰ ਤੇ ਜ਼ਖਮੀ ਕੀਤਾ ਉਹਨੇ। ਉਸੇ ਰੈਲੀ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਮਰ ਗਿਆ ਔਰ 2 ਲੋਕ ਜਿਹੜੇ ਨੇ ਉਹ ਸ਼ਦੀਦ ਜ਼ਖਮੀ ਨੇ। ਤੇ ਤੁਸੀਂ ਸਮਝ ਸਕਦੇ ਹੋ ਫਿਰ ਗੋਲੀਆਂ ਜ਼ਿਆਦਾ ਹੀ ਚੱਲੀਆਂ ਹੋਈਆਂ ਜ਼ਾਹਿਰ ਹੈ। ਤੇ ਜ਼ਾਹਿਰ ਹੈ ਪੁਲਿਸ ਨੇ ਵੀ ਵਾਪਸ ਗੋਲੀਆਂ ਚਲਾਈਆਂ ਜਾਂ ਲਾ ਇਨਫੋਰਸਮੈਂਟ ਨੇ। ਉਹ ਬੰਦੇ ਨੂੰ ਛੱਤ ਦੇ ਉੱਤੇ ਮਾਰ ਦਿੱਤਾ ਗਿਆ। ਅਗਲੀ ਇਨਵੈਸਟੀਗੇਸ਼ਨ ਹੋ ਰਹੀ ਹੈ, ਜੋ ਹੋਈ ਉਹ ਤੁਹਾਨੂੰ ਦੱਸਾਂਗੇ। ਲੇਕਿਨ ਇਹਦੇ 'ਚ 2 ਗੱਲਾਂ ਨਿਕਲਦੀਆਂ ਨੇ, ਛੇਤੀ ਤੁਹਾਨੂੰ ਦੱਸ ਦਈਏ। ਇੱਕ ਗੱਲ ਤਾਂ ਇਹ ਕਿ ਸ਼ੁਕਰ ਹੈ ਟਰੰਪ ਜਿੰਦਾ ਬਚ ਗਿਆ। ਉਹਦੀ ਵਜ੍ਹਾ ਕਿ ਅਗਰ ਟਰੰਪ ਨੂੰ ਕੁਝ ਹੋ ਜਾਂਦਾ ਤੇ ਅਮਰੀਕਾ 'ਚ ਜਿਹੜੀ ਨਫ਼ਰਤ ਦੀ ਅੱਗ ਬਲਣੀ ਸੀ, ਉਹਦੇ ਵਿੱਚ ਫਿਰ ਮੁਸਲਮਾਨ ਤੇ ਜਿਹੜੇ ਲੋਕੀ ਦੂਜੇ ਵਿਚਾਰੇ ਹੋਣੇ ਸੀ, ਉਹਨਾਂ ਦੀ ਬੜੀ ਕੰਬਖਤੀ ਆਉਣੀ ਸੀ। ਇੱਕ ਤੇ ਚੰਗਾ ਹੋ ਗਿਆ ਵੀ ਇੱਥੇ, ਕਿਉਂਕਿ ਨਫ਼ਰਤ ਦੀ ਅੱਗ ਦਾ ਭਾਂਬੜ ਜਦੋਂ ਬਲ ਪੈਂਦਾ ਤੇ ਅੱਗ ਅੰਨੀ ਹੁੰਦੀ ਹੈ। ਅੱਗ ਤੇ ਕਿਸੇ ਨਹੀਂ ਵੇਖਦੀ, ਅੱਗ ਤੇ ਬਾਲਣ ਵਾਲੇ ਦੇ ਹੱਥ 'ਚ ਹੁੰਦੀ, ਉਹ ਜਿੱਧਰ ਨੂੰ ਫਿਰ ਉਹਨੂੰ ਮਰਜ਼ੀ ਲੈ ਜਾਏ। ਤੇ ਉਹ ਮਾਮਲਾ ਜਿਹੜਾ ਉਹ ਜ਼ਾਹਿਰ ਹੈ ਉਹ ਬੜੇ ਕੰਮ ਖਰਾਬ ਹੋਣੇ ਸੀ। ਦੂਜਾ ਇਹਦੀ ਰੈਮੀਫਿਕੇਸ਼ਨ ਇਹ ਹੈ ਕਿ ਟਰੰਪ ਬਚ ਗਿਆ ਹੈ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕੀ ਬੈਠੇ ਨੇ ਬੜੇ ਸਾਰੇ ਤਾਕਤਵਰ, ਉਹਨਾਂ ਵਾਸਤੇ ਭੈੜੀ ਖਬਰ ਹੈ, ਕਿਉਂਕਿ ਪਹਿਲਾਂ ਹੀ ਟਰੰਪ ਦਾ ਇਮਰਾਨ ਖਾਨ ਨਾਲ ਬੜਾ ਚੰਗਾ ਤਾਲੁਕ ਸੀ। ਹੁਣ ਟਰੰਪ ਖੁਦ ਵੀ ਉਸ ਸਾਰੇ ਮਰਹਲੇ 'ਚੋਂ ਗੁਜ਼ਰਿਆ ਹੈ। ਜਿਵੇਂ ਇਮਰਾਨ ਖਾਨ ਸਾਹਿਬ ਨੂੰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, 6 ਗੋਲੀਆਂ ਮਾਰੀਆਂ, ਉਹ ਵੀ ਪਿਛਾਂ ਡਿੱਗ ਪਏ ਕਿਉਂਕਿ ਗੋਲੀਆਂ ਉਹਨਾਂ ਦੀਆਂ ਲੱਤਾਂ 'ਚ ਵੱਜੀਆਂ। ਔਰ ਜ਼ਾਹਿਰ ਹੈ ਜਿਹੜੇ ਨਾਲ ਬੰਦਿਆਂ ਨੂੰ ਗੋਲੀਆਂ ਵੱਜੀਆਂ ਉਹਨਾਂ ਨੇ ਵੀ ਝਟਕਾ ਮਾਰਿਆ ਤੇ ਉਹਨਾਂ ਦੇ ਧੱਕੇ ਨਾਲ ਵੀ ਪ੍ਰਾਈਮ ਮਿਨਿਸਟਰ ਸਾਹਿਬ ਪਿੱਛੇ ਡਿੱਗ ਗਏ, ਇਮਰਾਨ ਖਾਨ ਸਾਹਿਬ ਤੇ ਬਚ ਗਏ, ਵਰਨਾ ਉਹਨਾਂ ਦੇ ਵੀ ਸਿਰ ਦਾ ਨਿਸ਼ਾਨਾ ਅਗਲੇ ਸ਼ੂਟਰ ਨੇ ਲਿਆ ਸੀ। ਉਹ ਤਾਂ ਖੈਰ ਇਹਨਾਂ ਨੇ ਫਿਰ JIT ਕਦੀ ਹੋਣ ਹੀ ਨਾ ਦਿੱਤੀ, ਵਰਨਾ ਪਤਾ ਲੱਗਦਾ ਕਿ ਕਿਹੜਾ ਸ਼ੂਟਰ ਕਿੱਥੇ ਕਿੱਥੇ ਬੈਠਾ ਸੀ। ਬਹਰਹਾਲ ਸਿੰਪਲ ਗੱਲ ਇਹ ਹੈ ਕਿ ਹੁਣ ਟਰੰਪ ਨੂੰ ਬੜੀ ਚੰਗੀ ਤਰ੍ਹਾਂ ਜਿਸ ਵੇਲੇ ਗੋਲੀ ਉਹਨੂੰ ਆਪ ਵੱਜੀ ਹੈ ਤੇ ਉਹਨੂੰ ਪਹਿਲਾਂ ਵੀ ਅੰਦਾਜ਼ਾ ਹੋਏਗਾ, ਲੇਕਿਨ ਉਹਨੂੰ ਹੁਣ ਹੋਰ ਅੰਦਾਜ਼ਾ ਹੋ ਜਾਏਗਾ ਕਿ ਬੰਦਾ ਕਿਸ ਤਰ੍ਹਾਂ ਮਹਿਸੂਸ ਕਰਦਾ। ਉਹਨੂੰ ਵੀ ਇਮਰਾਨ ਖਾਨ ਨੇ ਤਾਂ ਦੱਸ ਦਿੱਤਾ ਸੀ ਮੈਨੂੰ ਕਿਹਨਾਂ ਮਰਵਾਇਆ, ਉਹਨੂੰ ਵੀ ਪਤਾ ਹੀ ਹੋਏਗਾ ਉਹਨੂੰ ਕੌਣ ਮਰਵਾ ਰਿਹਾ। ਤੇ ਟਰੰਪ ਜਿਹੜਾ ਉਹ ਹੁਣ ਮਹਿਸੂਸ ਵੀ ਜ਼ਿਆਦਾ ਕਰ ਸਕੇਗਾ, ਫੀਲ ਵੀ ਜ਼ਿਆਦਾ ਕਰ ਸਕੇਗਾ ਤੇ ਉਹ ਇਮਰਾਨ ਖਾਨ ਸਾਹਿਬ ਦੀ ਜਿਹੜੀ ਤਕਲੀਫ ਹੈ ਉਹਨੂੰ ਬਹੁਤਾ ਦਿਲ ਤੋਂ ਮਹਿਸੂਸ ਕਰ ਸਕੇਗਾ। ਉਹਦਾ ਨਤੀਜਾ ਕੀ ਨਿਕਲੇਗਾ ਮੇਰਾ ਖਿਆਲ ਤੁਸੀਂ ਸਾਰੇ ਆਪ ਸਿਆਣੇ ਹੋ, ਮੈਨੂੰ ਦੱਸਣ ਦੀ ਲੋੜ ਕੋਈ ਨਹੀਂ ਹੈ। ਅੱਗੇ ਤੁਰਦੇ ਜੀ। ਇਸ ਤੋਂ ਬਾਅਦ ਅਗਲੀ ਗੱਲ ਹੈ ਕਿ ਆਟੇ ਦੀ ਜਿਹੜੀਆਂ ਮਿੱਲਾਂ ਦੇ ਮਾਲਕਾਂ ਨੇ ਉਹਨਾਂ ਨੇ ਹੜਤਾਲ ਕੀਤੀ ਹੈ। ਅੱਜ ਤੀਜਾ ਦਿਨ ਹੈ ਹੜਤਾਲ ਨੂੰ। ਇਹ ਉਹੀ ਬਾਜੀ ਹੈ ਜਿਹੜੀ ਟਿਕਟੌਕ ਤੇ ਆਉਂਦੀ ਸੀ ਮੈਂ ਆਟਾ ਸਸਤਾ ਕਰ ਦਿੱਤਾ, ਸਸਤਾ ਚੰਗਾ ਕੀਤਾ, ਉਹ ਲੱਭਣੋਂ ਹੀ ਹਟ ਗਿਆ। ਇਹ ਇਹੋ ਜਿਹੇ ਜਿਹੜੇ ਹੁੰਦੇ ਨਾ ਆਈ ਵਾਸ਼ ਜਿਹਨੂੰ ਆਉਂਦੇ ਨੇ ਡਰਾਮੇ, ਉਹਨਾਂ ਦੀ 4 ਦਿਨ ਹੀ ਉਮਰ ਹੁੰਦੀ ਹੈ। ਬਾਜੀ ਨੂੰ ਪਤਾ ਨਹੀਂ ਕਿਸੇ ਨੇ ਦੱਸਿਆ, ਬਾਜੀ ਕਦੀ ਪੁਲਿਸ ਦੀ ਵਰਦੀ ਪਾ ਕੇ ਖਲੋ ਜਾਂਦੀ ਹੈ, ਕਦੀ ਕੁਝ। ਬਾਜੀ ਨੂੰ ਲੱਗਦਾ ਹੈ ਵੀ ਡਰਾਮੇ ਕਰਨਾ ਕੰਮ ਚੱਲ ਜਾਂਦਾ। ਬਾਜੀ ਜੀ ਹਕੂਮਤਾਂ ਇਸ ਤਰ੍ਹਾਂ ਨਹੀਂ ਚੱਲਦੀਆਂ। ਅੱਛਾ ਜੀ, ਅਜ਼ਮਾ ਬੁਖਾਰੀ ਸਾਹਿਬ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਪਿੱਛੇ ਜਵੇਦ ਲਤੀਫ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਇਨਸਾਫ ਮਿਲਿਆ ਹੈ ਕੀ ਸਹੂਲਤ ਸਿਰਫ ਇਮਰਾਨ ਖਾਨ ਦੀ ਹੈ। ਮਤਲਬ ਇਹਨਾਂ ਦਾ ਦਿਲ ਇਹ ਹੈ ਕਿ ਇਮਰਾਨ ਖਾਨ ਸਮੇਤ ਪੂਰੀ PTI ਨੂੰ ਜਿਹੜਾ ਨਾ ਉਹ ਕਿਸੇ ਥਾਂ 'ਤੇ ਖੜ ਕੇ ਨਾ ਚਾਗੀ ਅਤੇ ਉੱਤੋਂ ਜਿਹੜੀ ਇਸਟੈਬਲਿਸ਼ਮੈਂਟ ਹੈ ਨਾ ਉਹ ਐਟੋਮਿਕ ਬੰਬ ਮਾਰ ਕੇ ਅਤੇ ਪੂਰੀ PTI ਨੂੰ ਬਲਕਿ ਪੂਰੀ ਆਵਾਮ ਨੂੰ ਹੀ ਮਾਰ ਛੱਡੇ ਅਤੇ ਪਿੱਛੇ ਇਕੱਲੇ ਰਹਿ ਜਾਣ। ਮਤਲਬ ਜੋ ਕੁਝ PTI ਨਾਲ ਹੋਇਆ ਐਡੇ ਇਹ ਦੇਖੋ ਨਾ, ਇਹ ਜਿਹੜੇ ਆਪਣਾ ਜਵੇਦ ਲਤੀਫ ਸਾਹਿਬ ਨੇ ਬੜੇ ਜਮਹੂਰੀ ਬਣਦੇ ਨੇ, ਲੇਕਿਨ ਵੇਖ ਲਓ ਉਹਨਾਂ ਦੀ ਬੇਸ਼ਰਮੀ ਵੇਖ ਲਓ ਕਿ ਇੱਕ ਫੈਸਲਾ ਆਇਆ ਐਡੀ ਮੁੱਦਤ ਤੋਂ ਬਾਅਦ ਜਿਹੜਾ ਮੈਰਿਟ 'ਤੇ ਹੈ, ਉਹਦੇ 'ਤੇ ਵੀ ਆਉਂਦੇ ਨੇ ਸਹੂਲਤ ਸਿਰਫ ਇਮਰਾਨ ਖਾਨ ਵਾਸਤੇ ਹੈ। ਮਤਲਬ ਤੁਸੀਂ ਪੰਜਾਬ ਦੀ ਗੌਰਮੈਂਟ ਲੈ ਕੇ ਬੈਠੇ ਹੋ, ਤੁਸੀਂ ਫੈਡਰਲ ਦੀ ਗਵਰਨਮੈਂਟ, ਐਡੇ ਬੇਸ਼ਰਮ ਲੋਕ ਨੇ। ਔਰ ਆਪ ਉੱਧਰ ਮੀਆਂ ਸਾਹਿਬ ਸਰਕਾਰੀ ਪੈਸਿਆਂ ਦੇ ਉੱਤੇ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਇੰਜੋਏ ਕਰ ਰਹੇ ਨੇ ਉੱਤੇ ਬੈਠੇ ਹੋਏ ਮਰੀ ਦੇ ਵਿੱਚ। ਲੇਕਿਨ ਆਖਣਾ ਜੱਜਾਂ ਨੂੰ ਹੈ ਕਿ ਦੇਖੋ ਜੀ ਇਹਨਾਂ ਸੌਦਾ ਕਰ ਲਿਆ ਅਤੇ ਇਹਨਾਂ ਇਹ ਕਰ ਲਿਆ, ਸਾਰਾ ਕੁਝ ਲੈ ਕੇ ਆਪਣੀ ਸਾਰੀ ਕਰਪਸ਼ਨ ਮਾਫ ਕਰਵਾ ਕੇ ਅਤੇ ਇਹ ਇਸਟੈਬਲਿਸ਼ਮੈਂਟ ਮੇਰਾ ਖਿਆਲ ਇਹ ਚਿੱਤਰੋ ਚਿੱਤਰੀ ਹੋਣਗੇ ਇੱਕ ਦੂਸਰੇ ਦੇ ਨਾਲ। ਨਾ ਉਹਨਾਂ ਕੋਲੋਂ ਫੈਜ਼ ਮਿਲਿਆ ਕਿਸੇ ਨੂੰ ਅਤੇ ਨਾ ਇਹਨਾਂ ਕੋਲੋਂ ਫੈਜ਼ ਮਿਲਿਆ, ਮੁਕਾਬਲਾ ਬਰਾਬਰ ਹੀ ਹੈ। ਅੱਲਾ ਚੰਗੀਆਂ ਕਰੇਗਾ, ਦੇਖਾਂਗੇ। ਅੱਛਾ ਜੀ, ਸਦਰ ਜ਼ਰਦਾਰੀ ਸਾਹਿਬ ਲਾਹੌਰ ਗਏ ਸਨ, ਤੁਹਾਨੂੰ ਚੇਤੇ 5 ਉਹਨਾਂ ਨੇ ਬੰਬ ਪ੍ਰੂਫ ਗੱਡੀਆਂ ਮੰਗੀਆਂ ਸਨ, ਉਹ ਵੀ ਤੁਹਾਨੂੰ ਚੇਤੇ। ਲੇਕਿਨ ਲਾਹੌਰੋਂ ਬੜਾ ਗੁੱਸੇ 'ਚ ਆਏ ਨੇ ਵਾਪਸ। ਗੁੱਸੇ 'ਚ ਇਸ ਲਈ ਆਏ ਨੇ ਕਿ ਪ੍ਰੋਟੋਕੋਲ ਦੇ ਮੁਤਾਬਕ ਜਦੋਂ ਸਦਰ ਜਾਂਦਾ ਉਹ ਹੈੱਡ ਆਫ ਸਟੇਟ ਹੁੰਦਾ, ਉਹਨਾਂ ਨੂੰ ਗਵਰਨਰ ਵੀ ਰਿਸੀਵ ਕਰਦਾ ਅਤੇ ਵਜ਼ੀਰ ਆਲਾ ਵੀ ਏਅਰਪੋਰਟ 'ਤੇ ਜਾ ਕੇ ਰਿਸੀਵ ਕਰਦਾ। ਇਹ ਪ੍ਰੋਟੋਕੋਲ ਦਾ ਨਾਰਮਲ ਜਿਹੜਾ ਉੱਥੋਂ ਦਾ ਤਕਾਜ਼ਾ ਹੈ ਪਾਕਿਸਤਾਨ ਦਾ। ਮਰੀਮ ਸਾਹਿਬਾ ਨਾ ਏਅਰਪੋਰਟ 'ਤੇ ਰਿਸੀਵ ਕਰਨ ਆਈਆਂ, ਨਾ ਗਵਰਨਰ ਹਾਊਸ ਮੁਲਾਕਾਤ ਕੀਤੀ, ਨਾ ਕੋਈ ਉਹਨਾਂ ਨੇ ਹੋਰ ਕੋਈ ਆਓ ਭਗਤ ਕੀਤੀ ਕਿ ਕੋਈ ਤੋਹਫਾ ਘੱਲਦਾ ਹੈ ਕੋਈ ਬੰਦਾ ਹੋਰ ਗੱਲ। ਜ਼ਰਦਾਰੀ ਸਾਹਿਬ ਬੜੇ ਗੁੱਸੇ 'ਚ ਆਏ, ਉਹਨਾਂ ਆਖਿਆ ਵੀ ਇਹਨਾਂ ਨੂੰ ਤਮੀਜ਼ ਹੀ ਕੋਈ ਨਹੀਂ ਹੈ, ਇਹ ਲੋਕੀ ਜਿਹੜੇ ਨੇ ਇਹਨਾਂ ਦੇ ਉੱਤੇ ਜਿੰਨਾ ਮਰਜ਼ੀ ਆਸਾਨ ਕਰ ਲਓ ਅਤੇ ਕੋਈ ਮਾਮਲਾ ਹੀ ਕੋਈ ਨਹੀਂ। ਬੜੇ ਗੁੱਸੇ 'ਚ ਉੱਥੋਂ ਆਏ ਨੇ, ਅੱਗ ਭਗੋਲਾ ਹੋਏ ਨੇ ਅਤੇ ਉਹਨਾਂ ਬੜੇ ਸਖਤ ਮੈਸੇਜ ਭੇਜੇ ਨੇ। ਇਸੇ ਲਈ ਸ਼ਾਇਦ ਉਹਨਾਂ ਉੱਤੇ ਤਕਰੀਰ ਵੀ ਜਿਹੜੀ ਠੋਕੀ ਹੈ ਨਾ ਕਿ ਹੁਣ ਮੈਂ ਹਕੂਮਤ ਕਰਨੀ ਹੈ, ਉਹ ਵੀ ਜਜ਼ਬਾਤੀ ਤਕਰੀਰ ਸੀ, ਵਰਨਾ ਹਕੂਮਤ ਤਾਂ ਉਹਨੇ ਕਰਨੀ ਜਿਹਨੂੰ ਚੌਧਰੀ ਸਾਹਿਬ ਨੇ ਕਹਿਣਾ ਹੈ। ਅਤੇ ਲੇਕਿਨ ਕੋਸ਼ਿਸ਼ ਉਹ ਜ਼ਰੂਰ ਕਰਨਗੇ ਐਕਸਪਲਾਈਟ ਕਰਨ ਦੀ ਮੌਜੂਦਾ ਸਿਚੁਏਸ਼ਨ ਨੂੰ। ਬਾਕੀ ਫੈਸਲਾ ਤਾਂ ਫਿਰ ਇਹਨਾਂ ਦੀ ਗੱਲ ਜਿਹੜੀ ਟੱਕ ਲੱਗਣਾ ਉਹ ਤਾਂ ਚੌਧਰੀ ਸਾਹਿਬ ਨੇ ਲਵਾਉਣਾ ਵੀ ਕਿਸ ਪਾਸੇ ਨੂੰ ਕੰਮ ਜਿਹੜਾ ਉਹ ਜਾਣਾ। ਅੱਛਾ ਜੀ, ਇਹ ਹੁਣ 20 ਗੱਡੀਆਂ ਵੀ ਲੱਭ ਗਈਆਂ, 5 ਬੰਬ ਪ੍ਰੂਫ ਗੱਡੀਆਂ ਵੀ ਲੱਭ ਗਈਆਂ, ਲੇਕਿਨ ਉਸ ਦੇ ਬਾਵਜੂਦ ਜਿਹੜਾ ਉਹ ਇਹਨਾਂ ਦੇ ਮਾਮਲਾ ਜਿਹੜੇ ਨੇ ਉਹ ਇਹਨਾਂ ਦੀ ਜਗ੍ਹਾ 'ਤੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ
ਉਹ ਸਦਰ ਆਪਣਾ ਨਵਾਜ਼ ਸ਼ਰੀਫ ਸਾਹਿਬ ਨੇ ਮੁਲਕੀ ਸਿਆਸੀ ਸੂਰਤ ਹਾਲ ਦੇ ਉੱਤੇ ਇੱਕ ਹੰਗਾਮੀ ਮੀਟਿੰਗ ਮਰੀ 'ਚ ਸੱਦ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਰੇ ਆ ਜਾਓ ਅਤੇ ਮੈਨੂੰ ਦੱਸੋ ਇਹ ਕੀ ਹੋਇਆ, ਕਿਉਂਕਿ ਇੱਕ ਪਾਸੇ ਰਾਣਾ ਸਨਾਉਲਾ ਆਖਣ ਡਿਆ ਕਿ ਮੈਂ ਸਾਰੇ ਜਿਹੜੇ ਸਰਕਾਰੀ ਅਫਸਰ ਹੈ, ਤੁਸੀਂ ਸਮਝ ਹੀ ਸਕਦੇ ਹੋ ਕਿਉਂ ਸਰਕਾਰੀ ਅਫਸਰ ਉਹ ਆਖਣ ਡਏ ਨੇ, ਸ਼ਾਇਦ ਉਹਦੇ ਵਿੱਚ ਆਰਮੀ ਚੀਫ ਦਾ ਵੀ ਜ਼ਿਕਰ ਕਰ ਰਿਹਾ, ਚੀਫ ਜਸਟਿਸ ਦਾ ਵੀ ਜ਼ਿਕਰ ਕਰ ਰਿਹਾ। ਉਹਨਾਂ ਆਖਿਆ ਮੈਂ ਸਾਰਿਆਂ ਦੀ ਐਕਸਟੈਂਸ਼ਨ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਲੱਬੈਕ ਵਾਲਿਆਂ ਦਾ ਬਗੈਰ ਪਤਾ ਲੱਗਣ ਤੋਂ ਇੱਕਦਮ ਧਰਨਾ ਜਿਹੜਾ ਉਹ ਆ ਪੜਿਆ ਜੇ ਫੈਜ਼ਾਬਾਦ। ਤੁਹਾਨੂੰ ਪਤਾ ਅੱਜ ਕੱਲ੍ਹ ਤੇ ਦੋ ਬੰਦੇ ਇਕੱਠੇ ਨਹੀਂ ਹੋ ਸਕਦੇ। ਇਹ ਖਵਾਜਾ ਸਰਾਵਾਂ ਨੂੰ ਕਿਸੇ ਇਕੱਠੇ ਹੋ ਕੇ ਨੱਚਣ ਨਹੀਂ ਦਿੰਦੇ ਪੂਰੇ ਪੰਜਾਬ ਦੇ ਵਿੱਚ। ਇਹਨਾਂ ਨੂੰ ਫਿਕਰ ਹੈ ਕਿ ਪੁਲਿਸ ਦੇ ਉੱਤੇ ਨੇ ਚੜ੍ਹ ਜਾਣ ਖਵਾਜਾ ਸਰਾ। ਇਹ ਉਹਨਾਂ ਨੂੰ ਆਉਂਦੇ ਨੇ ਵੀ ਦੋ ਖਵਾਜਾ ਸਰਾਵਾਂ ਤੋਂ ਬਹੁਤੇ ਕਿਸੇ ਜਗ੍ਹਾ 'ਤੇ ਫੰਕਸ਼ਨ ਨਾ ਕਰੋ, ਇਕੱਠੇ ਨਹੀਂ ਹੋਣ ਦਿੰਦੇ। ਉਹਨਾਂ 'ਤੇ ਵੀ ਦਫਾ 144 ਲਾਈ ਹੈ ਗਾਲਬਨ। ਅਤੇ ਉੱਥੇ ਹਜ਼ਾਰਾਂ ਬੰਦੇ ਜਿਹੜੇ ਤਹਿਰੀਕੇ ਲੱਬੈਕ ਦੇ ਨੇ ਉਹ ਕਿਵੇਂ ਫੈਜ਼ਾਬਾਦ ਪਹੁੰਚ ਗਏ ਬਗੈਰ ਪਤਾ ਲੱਗਣ ਤੋਂ। ਇਹ ਤੁਹਾਨੂੰ ਪਤਾ ਹੀ ਹੈ ਕਿ ਤਹਿਰੀਕੇ ਲੱਬੈਕ ਨੂੰ ਉਦੋਂ ਲਾਂਚ ਕੀਤਾ ਜਾਂਦਾ ਹੈ ਜਿਸ ਵੇਲੇ ਇਸਟੈਬਲਿਸ਼ਮੈਂਟ ਨੇ ਪ੍ਰੈਸ਼ਰ ਪਾ ਕੇ ਕੋਈ ਕੰਮ ਕਰਵਾਉਣਾ ਹੋਵੇ ਕਿਸੇ ਹਕੂਮਤ ਕੋਲੋਂ, ਅਤੇ ਹੁਣ ਉਹ ਲਾਂਚ ਹੋ ਗਏ ਨੇ। ਸ਼ਹਿਬਾਜ਼ ਸ਼ਰੀਫ ਨੇ ਅੱਗੋਂ ਆਖਿਆ ਵੀ ਮੈਂ ਰਿਜ਼ਾਈਨ ਦੇ ਦਿਆਂਗਾ ਪਰ ਇਹ ਕੰਮ ਨਹੀਂ ਕਰਾਂਗਾ। ਅਤੇ ਇਹ ਸੂਰਤ ਹਾਲ ਤੁਸੀਂ ਸਮਝ ਹੀ ਸਕਦੇ ਹੋ ਵੀ ਇਹ ਮਾਮਲਾ ਹੋ ਕੀ ਰਿਹਾ। ਇਹ ਤੁਹਾਨੂੰ ਮੇਰੇ ਖਿਆਲ ਸਾਰੀ ਗੱਲ ਦਾ ਚਾਨਣ ਹੈ ਇਸ ਗੱਲ ਤੋਂ। ਅਤੇ ਇਸ ਮਾਮਲੇ ਦੇ ਵਿੱਚ ਅਗਰ ਸਾਰੀਆਂ ਗੱਲਾਂ ਵੇਖੋ, ਜ਼ਰਦਾਰੀ ਸਾਹਿਬ ਦਾ ਬਿਆਨ, ਸ਼ਹਿਬਾਜ਼ ਸ਼ਰੀਫ ਦਾ ਬਿਆਨ, ਰਾਣਾ ਸਨਾਉਲਾ ਦਾ ਬਿਆਨ ਅਤੇ ਤਹਿਰੀਕੇ ਲੱਬੈਕ, ਤੇ ਤੁਹਾਨੂੰ ਸਮਝ ਹੈ ਕਿ ਐਕਸਟੈਂਸ਼ਨ ਦਾ ਕੰਮ ਜਿਹੜਾ ਉਹ ਹੁਣ ਸ਼ੁਰੂ ਜਿਹੜਾ ਉਹ ਹੋ ਗਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇਮਰਾਨ ਖਾਨ ਸਾਹਿਬ ਜੇਲ੍ਹ ਦੇ ਵਿੱਚ ਨੇ। ਜ਼ਾਹਿਰ ਉਹਨਾਂ ਦਾ ਜਿਹੜਾ ਕਰਿਜ਼ਮਾ ਹੈ ਬਾਹਰ ਤੇ ਕਿਸੇ ਕੋਲ ਨਹੀਂ ਹੈ। ਸ਼ੌਕਤ ਖਾਨਮ ਨੂੰ ਤੁਹਾਡੇ ਫੰਡਸ ਦੀ ਲੋੜ ਹੈ। ਮੈਨੂੰ ਪਤਾ ਇਹ ਲੱਗਾ ਕਿ ਇਹ ਸ਼ੌਕਤ ਖਾਨਮ ਨੇ ਤਾਂ ਨਹੀਂ ਮੈਨੂੰ ਦੱਸਿਆ, ਮੈਨੂੰ ਕਿਸੇ ਹੋਰ ਬੰਦੇ ਨੇ ਦੱਸਿਆ ਕਿ ਇਸ ਵੇਲੇ ਫੰਡਿੰਗ ਜਿਹੜੀ ਹੈ ਉਹ ਜ਼ਾਹਿਰ ਹੈ ਇਸ ਵੇਲੇ ਮੁਲਕੀ ਹਾਲਾਤ ਵੀ ਖਰਾਬ ਨੇ, ਲੇਕਿਨ ਉੱਥੇ ਤੁਸੀਂ ਇਹ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਗਰੀਬ ਲੋਕਾਂ ਦਾ ਫ੍ਰੀ ਇਲਾਜ ਹੁੰਦਾ। ਇਸ ਲਈ ਮੇਰੀ ਤੁਹਾਡੇ ਕੋਲ ਪਰਸਨਲ ਰਿਕੁਐਸਟ ਹੈ ਕਿ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਸ਼ੌਕਤ ਖਾਨਮ ਦੀ ਫੰਡ ਰੇਜ਼ਿੰਗ ਦੇ ਵਿੱਚ ਭਰਪੂਰ ਤੁਸੀਂ ਹਿੱਸਾ ਲੈਣਾ। ਇਮਰਾਨ ਖਾਨ ਜੇਲ੍ਹ 'ਚ ਹੈ, ਉਹਦੀ ਕਸਰ ਹੁਣ ਤੁਸੀਂ ਪੂਰੀ ਕਰਨੀ ਹੈ। ਉਹ ਤੁਹਾਡੇ ਨਾਲ ਆਪ ਇਹ ਗੱਲ ਨਹੀਂ ਕਰ ਸਕਦਾ, ਇਸ ਲਈ ਇਹ ਕੰਮ ਜਿਹੜਾ ਉਹ ਤੁਸੀਂ ਆਪ ਕਰਨਾ। ਅੱਛਾ ਜੀ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਬਿਆਨ ਠੋਕਿਆ। ਉਹਨਾਂ ਕਿਹਾ ਤਨਖਾਹਦਾਰ ਤਬਕੇ 'ਤੇ ਟੈਕਸ ਲਾਓ, ਆਈਫੋਨ ਦੇ ਉੱਤੇ ਟੈਕਸ ਲਾਓ, ਬਿਜਲੀ 'ਤੇ ਟੈਕਸ ਲਾਓ। ਇਹ ਕੀ ਤਰੀਕਾ ਹੋਇਆ? ਮਤਲਬ ਇੱਥੇ ਸ਼ਾਇਦ ਜਿਹੜਾ ਉਹ ਥੋੜ੍ਹਾ ਜਿਹਾ ਨਾਰਾਜ਼ਗੀ ਦਾ ਇਜ਼ਹਾਰ ਕਰ ਰਿਹਾ ਐਸਟੈਬਲਿਸ਼ਮੈਂਟ ਦੇ ਨਾਲ, ਮਿਲਟਰੀ ਐਸਟੈਬਲਿਸ਼ਮੈਂਟ ਨਾਲ, ਕਿਉਂਕਿ ਜ਼ਾਹਿਰ ਹੈ ਵਜ਼ੀਰ ਖਜ਼ਾਨਾ ਔਰ ਖਜ਼ਾਨੇ ਦਾ ਸਾਰਾ ਕੰਮ ਮਿਲਟਰੀ ਐਸਟੈਬਲਿਸ਼ਮੈਂਟ ਕੋਲ ਹੈ। ਅਤੇ ਸ਼ਾਇਦ ਉਹਨਾਂ ਨੂੰ ਕਹਿਣਾ ਚਾਹ ਰਿਹਾ ਕਿ ਇਹ ਬਦਨਾਮ ਸਾਨੂੰ ਕਰ ਰਹੇ ਹੋ, ਲਿੱਤਰ ਪੌਦਾ ਸਾਨੂੰ ਹੋ ਰਿਹਾ ਅਤੇ ਮੌਜਾਂ ਤੁਸੀਂ ਕਰ ਰਹੇ ਹੋ, ਇਹ ਕੰਮ ਨਾ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਬੁਸ਼ਰਾ ਬੀਬੀ ਔਰ ਇਮਰਾਨ ਖਾਨ ਦਾ ਜਿਹੜਾ ਇੱਜ਼ਤ ਵਾਲੇ ਕੇਸ ਦਾ ਫੈਸਲਾ ਆਇਆ ਉਹ ਤੁਹਾਨੂੰ ਪਤਾ ਲੱਗ ਹੀ ਗਿਆ, ਪਰ ਹੁਣ ਬੜੇ ਸਾਰੇ ਲਿਬਰਲ ਬੋਲਣਾ ਸ਼ੁਰੂ ਹੋ ਗਏ ਨੇ। ਸਨਾ ਬੁੱਚਾ ਸਾਹਿਬਾ ਵੀ ਚੁੱਪ ਹੀ ਰਹੀਆਂ ਨੇ ਜ਼ਿਆਦਾਤਰ, ਹੋਰ ਵੀ ਲਿਬਰਲ ਚੁੱਪ ਹੀ ਰਹੇ ਨੇ, ਜਿਵੇਂ ਆਸਮਾ ਜਾਂਗੀ, ਆਪਣਾ ਆਸਮਾ ਸ਼ਰਾਜ਼ੀ ਸਾਹਿਬਾ ਔਰ ਦੂਸਰੇ ਜਿਹੜੇ ਲਿਬਰਲਸ ਨੇ ਸਾਡੇ ਪਾਕਿਸਤਾਨ ਦੇ, ਉਹ ਚੁੱਪ ਹੀ ਰਹੇ ਨੇ। ਇਸ ਕੇਸ ਦੇ ਉੱਤੇ ਬੋਲੇ ਵਾਲੇ ਕੋਈ ਨਹੀਂ, ਲੇਕਿਨ ਹੁਣ ਕਿਉਂਕਿ ਕੇਸ ਖਤਮ ਹੋ ਗਿਆ ਤਾਂ ਹੁਣ ਸਨਾ ਬੁੱਚਾ ਵੀ ਇਹਨੂੰ ਇੱਕ ਜਿਹੜਾ ਉਹ ਡਾਰਕ ਚੈਪਟਰ ਕਹਿ ਰਹੀਆਂ ਨੇ ਪਾਕਿਸਤਾਨ ਦੀ ਤਾਰੀਖ ਦਾ। ਚਲੇਂ ਜੀ, ਤੁਹਾਨੂੰ ਹੋਸ਼ ਆ ਗਈ ਕੇਸ ਖਤਮ ਹੋਣ ਤੋਂ ਬਾਅਦ। ਜਿਸ ਵੇਲੇ ਕੇਸ ਆਇਆ ਸੀ ਉਸ ਵੇਲੇ ਤੁਹਾਨੂੰ ਚੇਤਾ ਨਹੀਂ ਆਇਆ। ਅੱਛਾ ਜੀ, ਜੀਓ ਨਿਊਜ਼ ਨੇ ਝੂਠ ਬੋਲਿਆ। ਜਿਹੜੀ ਖਬਰ ਕੱਲ੍ਹ ਸੀ ਸ਼ੇਰ ਅਫਜ਼ਲ ਮਰਵਤ ਸਾਹਿਬ ਦੇ ਬਾਰੇ, ਉਹਨਾਂ ਆਖਿਆ ਕਿ ਜੀ ਬੈਰਿਸਟਰ ਗੌਹਰ ਅਲੀ ਨੇ ਕਿਹਾ ਕਿ ਇਮਰਾਨ ਖਾਨ ਨੇ ਕੋਈ ਐਸੀ ਪਾਰਟੀ ਰੁਕਨੀਅਤ ਮੁਅੱਤਲ ਨਹੀਂ ਕੀਤੀ ਗਈ, ਨਾ ਹੀ ਇਮਰਾਨ ਖਾਨ ਨੇ ਐਸੀ ਕੋਈ ਡਾਇਰੈਕਸ਼ਨ ਦਿੱਤੀ ਹੈ। ਇਹ ਜੀਓ ਨਿਊਜ਼ ਦੇ ਬਾਰੇ ਇਹ ਖਬਰ ਜਿਹੜੀ ਹੈ ਔਰ ਇਹ ਬਿਆਨ ਬੈਰਿਸਟਰ ਗੌਹਰ ਅਲੀ ਦੇ ਨਾਂ ਦੇ ਨਾਲ ਚਲਾਇਆ ਗਿਆ। ਅਸੀਂ ਇੱਕ ਵਾਰੀ ਫੇਰ ਆਖਾਂਗੇ ਕਿ ਮਾਮਲਾ ਜਿਹੜੇ ਨੇ ਉਹ ਇਸ ਵੇਲੇ ਇਹ ਕੰਮ ਕਰਨ ਵਾਲਾ ਨਹੀਂ ਹੈ। ਇਸ ਵੇਲੇ ਅੰਦਰੂਨੀ ਇਖਤਲਾਫਾਤ ਦਾ ਕੰਮ ਨਹੀਂ ਹੈ। ਸਾਰਿਆਂ ਨੂੰ ਜੁੜ ਕੇ ਅਤੇ ਪਾਰਟੀ ਦੀ ਬਿਹਤਰੀ ਅਤੇ ਇਮਰਾਨ ਖਾਨ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਦਾ। ਇਹ ਸਾਡਾ ਇਹਦੇ 'ਤੇ ਪੈਗਾਮ ਹੈ। ਅੱਛਾ ਜੀ, ਐਂਕਰ ਆਇਸ਼ਾ ਜਹਾਂਜ਼ੇਬ ਸਾਹਿਬਾ ਦੇ ਉੱਤੇ ਜਿਹੜਾ ਤਸ਼ੱਦਦ ਹੋਇਆ ਸੀ, ਤੁਸੀਂ ਵੇਖਿਆ ਹੀ ਸੀ ਖਬਰ। ਉਹਨਾਂ ਦੇ ਜਿਹੜੇ ਸ਼ੌਹਰ ਨੇ, ਉਹ ਹਾਰਿਸ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੂੰ ਅਦਾਲਤ ਨੇ ਹੁਣ ਜੇਲ੍ਹ ਭੇਜ ਦਿੱਤਾ ਰਿਮਾਂਡ ਤੋਂ ਬਾਅਦ। ਅਤੇ ਉਹਨਾਂ ਨੇ ਕਿਹਾ ਕਿ ਸਾਰਾ ਡਰਾਮਾ ਕੀਤਾ ਗਿਆ। ਇਹ ਜਿਹੜੇ ਨਿਸ਼ਾਨ ਨੇ ਨੀਲ ਦੇ, ਉਹਨਾਂ ਆਪ ਬਣਾਏ ਨੇ। ਹੁਣ ਮਤਲਬ ਇਸ ਗੱਲ 'ਤੇ ਬੰਦਾ ਕੀ ਆਖੇ। ਮਤਲਬ ਉਹ ਜੋੜਾ ਤਸ਼ੱਦਦ ਤੁਸੀਂ ਆਪ ਵੇਖਿਆ ਉਹਨਾਂ ਦੀਆਂ ਤਸਵੀਰਾਂ। ਇਹੋ ਜਿਹਾ ਤਸ਼ੱਦਦ ਕੋਈ ਆਪਣੀਆਂ ਅੱਖਾਂ ਦੇ ਥੱਲੇ ਔਰ ਮੂੰਹ ਦੇ ਉੱਤੇ ਆਪ 'ਤੇ ਬਣਾ ਨਹੀਂ ਸਕਦਾ। ਬਹਰਹਾਲ ਇਹਦੇ 'ਤੇ ਮੈਂ ਇਹੀ ਕਹਿ ਸਕਦਾ ਕਿ ਇੱਕ ਤਾਂ ਪਹਿਲਾਂ ਉਹਨਾਂ ਨੂੰ ਮਾਰਿਆ, ਅਤੇ ਉੱਤੋਂ ਉਹ ਹੁਣ ਚੋਰੀ ਅਤੇ ਸੀਨਾ ਜ਼ੋਰੀ ਵਾਲੀ ਗੱਲ ਹੈ, ਬੇਸ਼ਰਮੀ ਦੀ ਗੱਲ ਹੈ ਜਿਹੜੀ ਇਹਨਾਂ ਕੀਤੀ ਹੈ। ਇਹ ਨਹੀਂ ਸੀ ਹੋਣਾ ਚਾਹੀਦਾ। ਕੁਝ ਲੋਕਾਂ ਦੇ ਮੈਂ ਟਵਿੱਟਰ ਦੇ ਉੱਤੇ ਤਬਸਰੇ ਦੇਖੇ ਔਰ ਉਹਨਾਂ ਨੇ ਆਇਸ਼ਾ ਜਹਾਂਜ਼ੇਬ ਨੂੰ ਬੜਾ ਤਨਕੀਦ ਕੀਤੀ, ਕਿਉਂਕਿ ਆਇਸ਼ਾ ਜਹਾਂਜ਼ੇਬ ਸਾਹਿਬਾ ਜਿਸ ਵੇਲੇ ਖਬਰਨਾਕ ਪ੍ਰੋਗਰਾਮ ਕਰਦੇ ਸਨ ਅਤੇ ਇਹਨਾਂ ਬੁਸ਼ਰਾ ਬੀਬੀ ਔਰ ਇਮਰਾਨ ਖਾਨ ਦੀ ਬੜੀ ਕਈ ਦਫਾ ਤੋਹੀਨ ਕੀਤੀ। ਮਜ਼ਾਹ ਦੇ ਨਾਂ ਦੇ ਉੱਤੇ ਬਹੁਤ ਰਕੀਕ ਔਰ ਜ਼ਾਤੀ ਹਮਲੇ ਕਰਦੇ ਰਹੇ ਇਹਨਾਂ ਦੇ ਸ਼ੋਅ ਦੇ ਵਿੱਚ। ਬੜੀ ਹੱਸਦੀ ਹੁੰਦੀ ਸੀ ਭੈਣ ਸਾਡੀ। ਅਤੇ ਹੁਣ ਉਹ ਲੋਕ ਜਿਸ ਵੇਲੇ ਇਹਨਾਂ ਨਾਲ ਇਹ ਹਾਦਸਾ ਹੋਇਆ ਅਤੇ ਉਹਨਾਂ ਲੋਕਾਂ ਇਹਨਾਂ ਨੂੰ ਬੜਾ ਮਜ਼ਾਕ ਉਡਾਇਆ। ਮੈਂ ਉਹ ਤਮਾਮ ਮਜ਼ਾਕ ਉਡਾਉਣ ਵਾਲੇ ਲੋਕਾਂ ਨੂੰ ਇਹ ਕਹਾਂਗਾ ਵੀ ਇੰਜ ਨਹੀਂ ਕਰੀਦਾ। ਜੇ ਕੋਈ ਭੈੜਾ ਕੰਮ ਵੀ ਕਰੇ ਨਾ, ਉਹਦੇ ਲੈਵਲ 'ਤੇ ਨਹੀਂ ਜਾਈਦਾ।
ਔਰ ਅਗਰ ਉਸ ਵੇਲੇ ਆਇਸ਼ਾ ਜਹਾਂਜ਼ੇਬ ਸਾਹਿਬਾ ਨੇ ਭੈੜਾ ਕੰਮ ਕੀਤਾ ਸੀ ਤੇ ਉਹਨਾਂ ਨੂੰ ਆਪੇ ਸਾਰੇ ਭੈੜਾ ਆਖਣਗੇ। ਇਸ ਵੇਲੇ ਉਹ ਮਜ਼ਲੂਮ ਨੇ, ਉਹਨਾਂ ਨਾਲ ਜ਼ੁਲਮ ਹੋਇਆ, ਉਹਨਾਂ ਦੇ ਉੱਤੇ ਤਸ਼ੱਦਦ ਹੋਇਆ। ਔਰ ਜ਼ਿਹਨ 'ਚ ਰੱਖਣਾ, ਇਸਲਾਮ ਵੀ ਸਾਨੂੰ ਇਹੀ ਸਿਖਾਉਂਦਾ। ਔਰ ਜਿਹੜੀ ਅੱਜ ਕੱਲ੍ਹ ਦੇ ਰਿਵਾਜ ਨੇ, ਮਾਡਰਨ ਰਿਵਾਜ ਨੇ, ਲਿਬਰਲਿਜ਼ਮ ਦੇ ਹੋਣ ਜਾਂ ਕੋਈ ਵੀ, ਉਹ ਇਹ ਆਂਦਾ ਵੀ ਵਿਕਟਮ ਕੋਈ ਵੀ ਹੋਵੇ। ਅਸਲ ਇਨਸਾਨੀਅਤ ਇਹ ਹੈ ਕਿ ਵਿਕਟਮ ਕੋਈ ਵੀ ਹੋਵੇ ਉਹਦੇ ਨਾਲ ਖਲੋਵੋ, ਭਾਵੇਂ ਉਹ ਤੁਹਾਡਾ ਦੁਸ਼ਮਣੀ ਕਿਉਂ ਨਾ ਹੋਵੇ। ਅਗਰ ਉਹ ਵਿਕਟਮ ਹੈ ਤਾਂ ਖਲੋਵੋ। ਪਾਕਿਸਤਾਨ ਦੇ ਜਿਹੜੇ ਲਿਬਰਲ ਨੇ, ਇਹਨਾਂ ਦਾ ਰੌਲਾ ਹੀ ਇਹ ਹੈ, ਇਹ ਕਾਬਲੇ ਤਰਸ ਹੀ ਇਸ ਤੋਂ ਨੇ ਕਿ ਇਹ ਐਡੇ ਘਟੀਆ ਨੇ ਆਪਣੀ ਸੋਚ ਦੇ ਵਿੱਚ ਕਿ ਇਹ ਨਹੀਂ ਵੇਖਦੇ ਕਿ ਵਿਕਟਮ ਨਾ ਖਲੋਣਾ, ਇਹ ਵੇਖਦੇ ਨੇ ਕਿਹੜਾ ਵਿਕਟਮ ਹੈ, ਫਿਰ ਫੈਸਲਾ ਕਰਾਂਗੇ ਖਲੋਣਾ ਕਿ ਨਹੀਂ। ਇਹਦੇ 'ਚ ਬੜੇ ਬੜੇ ਚੰਗੇ ਬੰਦੇ ਵੀ ਆਉਂਦੇ ਨੇ ਤੇ ਹੈਰਾਨ ਹੁੰਦਾ ਬੰਦਾ ਕਿ ਇਹ ਅੰਨੇ ਹੋ ਗਏ ਨੇ ਆਪਣੀ ਨਫ਼ਰਤ ਦੇ ਵਿੱਚ। ਫੋਰ ਐਗਜ਼ਾਮਪਲ, ਕਿਸੇ ਬੰਦੇ ਨਾਲ ਨਫ਼ਰਤ ਹੈ ਤੇ ਚੰਗੇ ਤਗੜੇ ਟਾਈਮ ਉਹਦੇ ਨਾਲ ਨਫ਼ਰਤ ਕਰੋ। ਮਸਲਾ ਆਇਸ਼ਾ ਜਹਾਂਜ਼ੇਬ ਸਾਹਿਬਾ ਤੇ ਮੈਂ ਵੀ ਤਨਕੀਦ ਕੀਤੀ ਹੋਈ ਹੈ ਮਾਦੀ 'ਚ, ਲੇਕਿਨ ਉਹ ਸਾਡੀ ਭੈਣ ਹੈ। ਇਸ ਵੇਲੇ ਮੈਂ ਉਹਦੇ ਨਾਲ ਖਲੋਤਾ ਔਰ ਖਲੋਣਾ ਬਣਦਾ। ਕੋਈ ਅਹਿਸਾਨ ਨਹੀਂ ਕਰਨਾ। ਇਸ ਵੇਲੇ ਮਜ਼ਲੂਮ ਹੈ ਸਾਡਾ, ਉਹਦੇ ਨਾਲ ਕੋਈ ਉਹਦੇ 'ਤੇ ਅਹਿਸਾਨ ਨਹੀਂ ਕਰਨਾ, ਅਸੀਂ ਆਪਣੇ ਆਪ 'ਤੇ ਅਹਿਸਾਨ ਕਰਨਾ। ਸਾਨੂੰ ਉਹਦੇ ਨਾਲ ਖਲੋਣਾ ਹੈ, ਬਿਲਕੁਲ ਇਹ ਕੰਮ ਨਹੀਂ ਕਰਨਾ। ਇਮਰਾਨ ਖਾਨ ਨੇ ਕਦੇ ਇਹ ਤਰਬੀਅਤ ਨਹੀਂ ਦਿੱਤੀ। ਮਜ਼ਲੂਮ ਦੇ ਨਾਲ ਬਿਲਕੁਲ ਖੜੇ ਹੋਵੋ, ਹਰ ਸੂਰਤ ਤੁਸੀਂ ਖੜੇ ਹੋਣਾ ਹੈ ਮਜ਼ਲੂਮ ਦੇ ਨਾਲ। ਇਸ ਵੇਲੇ ਆਇਸ਼ਾ ਜਹਾਂਜ਼ੇਬ ਹੈ, ਹਾਂ ਮਜ਼ਲੂਮੀਅਤ ਤੋਂ ਨਿਕਲ ਜਾਏਗੀ, ਫਿਰ ਇਹੋ ਜਿਹੀ ਹਰਕਤ ਕਰੇਗੀ, ਅਸੀਂ ਉਹਦੇ ਉੱਤੇ ਤਨਕੀਦ ਕਰਾਂਗੇ। ਮਜ਼ਲੂਮ ਬੰਦੇ ਦੇ ਉੱਤੇ ਕੰਮ ਨਹੀਂ ਕਰਨਾ। ਇਹ ਕੰਮ ਜਿਹੜਾ ਉਹ ਸਾਡੀ ਇੱਕ ਛੋਟੀ ਭੈਣ ਹੈ, ਬੱਚੀ ਹੈ, ਉਹ ਵੀ ਇਹ ਅਕਸਰ ਕਰਦੀ ਹੈ। ਇਮਾਨ ਹਾਜ਼ਰ ਮਜ਼ਾਰੀ ਸਾਹਿਬਾ, ਉਹਨਾਂ ਨੂੰ ਵੀ ਵਿਕਟਮ ਤੋਂ ਜ਼ਿਆਦਾ ਅਨਫਾਰਚੂਨੇਟਲੀ ਇਹ ਹੁੰਦਾ ਕਿ ਇਹ ਬੰਦਾ ਕਾਬਲੇ ਨਫ਼ਰਤ ਹੈ ਤੇ ਇਹਦੇ ਨਾਲ ਮੈਂ ਨਹੀਂ ਖਲੋਣਾ। ਲੇਕਿਨ ਕੁਝ ਲੋਕ ਮੈਂ ਵੇਖੇ ਨੇ ਕਿ ਜਿਹੜੇ ਤੁਹਾਡੇ ਸਖਤ ਤਰੀਨ ਮੁਖਾਲਫ ਹੋਣ, ਲੇਕਿਨ ਜਦੋਂ ਜਿਸ ਤਰ੍ਹਾਂ ਰੀਮਾ ਉਮਰ ਹੈ, ਬੜੀ ਮੇਰੀ ਉਹਨਾਂ ਨਾਲ ਮੁਖਾਲਫਤ ਚੱਲਦੀ ਹੈ, ਬੜਾ ਇੱਕ ਦੂਜੇ ਦੇ ਉੱਤੇ ਤਬਰਰਾ, ਅਸੀਂ ਦੋਵੇਂ ਹੀ ਬੋਲਦੇ ਰਹੇ ਹਾਂ, ਕ੍ਰਿਟਿਸਿਜ਼ਮ। ਲੇਕਿਨ ਜਿਸ ਵੇਲੇ ਮੈਨੂੰ ਚੁੱਕਿਆ ਸੀ, ਉਹਨਾਂ ਭਰਪੂਰ ਤਰੀਕੇ ਨਾਲ ਉਹਦੀ ਮਜ਼ੰਮਤ ਕੀਤੀ ਸੀ। ਮੈਨੂੰ ਉਹ ਚੇਤੇ ਉਹ ਗੱਲ, ਔਰ ਅੱਜ ਤੱਕ ਮੈਨੂੰ ਚੇਤੇ ਰਹਿੰਦੀ ਹੈ ਕਿ ਉਹ ਉਸ ਵੇਲੇ ਅਸੂਲ 'ਤੇ ਖਲੋਤੇ ਸੀ, ਇਸ ਗੱਲ 'ਤੇ ਨਹੀਂ ਸੀ ਖਲੋਤੇ ਕਿ ਮੈਨੂੰ ਬੰਦਾ ਕਿਹੜਾ ਚੰਗਾ ਲੱਗਦਾ ਅਤੇ ਕਿਹੜਾ ਮਾੜਾ ਲੱਗਦਾ। ਅੱਛਾ ਜੀ, ਤੁਹਾਡੇ ਚਿੱਠੀ ਪੱਤਰ ਅੱਗੇ ਰੱਖਦੀ ਹੈ ਤੁਹਾਡੇ ਸਾਹਮਣੇ, ਲੇਕਿਨ ਉਸ ਤੋਂ ਪਹਿਲੇ ਜਿਹੜਾ ਪਹਿਲਾ ਚਿੱਠੀ ਪੱਤਰ ਹੈ ਉਹ ਹੈ ਅਸਦ ਗੁੱਜਰ ਸਾਹਿਬ ਦਾ। ਉਹਨਾਂ ਨੇ ਆਖਿਆ ਕਿ 8 ਜੱਜਾਂ ਦੇ ਜਿਹੜਾ ਦਲੇਰਾਨਾ ਫੈਸਲਾ ਹੈ, ਉਹ ਪੂਰੀ ਕੌਮ ਨੂੰ ਇਤਮਾਨ ਮਿਲਿਆ ਕਿ ਇਸ ਫਸਾਈਅਤ ਦੇ ਦੌਰ 'ਚ ਜਿਹੜਾ ਉਹ ਜਹਾਦ ਤੋਂ ਘੱਟ ਨਹੀਂ ਹੈ ਔਰ ਇਹ ਮਿਲਤ ਦੇ ਆਗਾਜ਼ੀ ਨੇ। ਔਰ ਇਸ ਤੋਂ ਦੇਖੋ, ਇਹਦੇ 'ਤੇ ਮੈਂ ਇਹੀ ਕਹਾਂਗਾ ਕਿ ਬੜੇ ਸਾਰੇ ਦੋਸਤ ਪੁੱਛਦੇ ਨੇ ਕਿ ਜੀ ਇਹ ਫੈਸਲੇ ਨਾਲ ਕੀ ਹੋਏਗਾ। ਵੇਖੋ, ਇਸ ਫੈਸਲੇ ਨਾਲ ਹੋਏਗਾ ਇਹ ਕਿ ਹੁਣ ਜਿਹੜੇ ਲੋਕ ਨੇ ਨਾ, ਉਹ ਸਪੈਸ਼ਲੀ ਲੋਅਰ ਜੁਡੀਸ਼ਰੀ ਦੇ ਜਿਹੜੇ ਜੱਜ ਨੇ, ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਜਨਾਬ ਚੀਫ ਜਸਟਿਸ ਜਿਹੜੇ ਕਾਜ਼ੀ ਫਾਇਜ਼ ਈਸਾ ਸਾਹਿਬ ਨੇ, ਉਹ ਤੇ 104 ਦਿਨਾਂ ਤੋਂ ਬਾਅਦ ਉਹਨਾਂ ਕੋਲੋਂ ਤੇ ਸਾਡੀ ਜਾਨ ਛੁੱਟਣ ਵਾਲੀ ਹੈ। ਹੁਣ ਆਖਰੀ 104 ਦਿਨ ਨੇ। ਔਰ ਉਸ ਤੋਂ ਬਾਅਦ ਜਿਸ ਵੇਲੇ ਤੁਸੀਂ ਵੇਖੋਗੇ ਕਿ ਇਹ ਚੀਫ ਜਸਟਿਸ ਸਾਹਿਬ ਚਲੇ ਗਏ ਤੇ ਪਿਛਲੇ ਪਾਸੇ ਜਸਟਿਸ ਮਨਸੂਰ ਅਲੀ ਸ਼ਾਹ ਚੀਫ ਜਸਟਿਸ ਨੇ, ਉਹਨਾਂ ਦੇ ਪਿੱਛੇ ਜਸਟਿਸ ਮੁਨੀਬ ਨੇ, ਉਹਨਾਂ ਦੇ ਪਿੱਛੇ ਜਸਟਿਸ ਆਇਸ਼ਾ ਨੇ, ਉਹਨਾਂ ਦੇ ਪਿੱਛੇ ਜਸਟਿਸ ਸ਼ਾਹਿਦ ਵਹੀਦ ਨੇ। ਇਹ ਤੁਸੀਂ ਵੇਖੋ ਕਿ ਜਿਹੜੇ ਅਗਲੇ 5-6 ਚੀਫ ਜਸਟਿਸ ਨੇ, ਉਹ ਸਾਰੇ ਇਸ ਵੇਲੇ ਦਰੁਸਤ ਰਾਹ 'ਤੇ ਖਲੋਤੇ ਨੇ। ਇਸ ਲੋਅਰ ਜੁਡੀਸ਼ਰੀ ਨੂੰ ਇਹ ਤੋਂ ਬੜਾ ਹੌਸਲਾ ਮਿਲਿਆ। 6 ਜੱਜ ਇਸਲਾਮਾਬਾਦ ਹਾਈ ਕੋਰਟ ਦੇ ਖਲੋ ਗਏ ਨੇ। ਇਸ ਮਾਮਲੇ ਤੋਂ ਅਦਾਲਤਾਂ ਦੇ ਵਿੱਚ ਮਾਹੌਲ ਬਦਲ ਜਾਏਗਾ, ਇਨਸਾਫ ਮਿਲਣਾ ਸ਼ੁਰੂ ਹੋ ਜਾਏਗਾ। ਤੇ ਇਹ ਜਿਹੜਾ ਫੈਸਲਾ ਹੋਇਆ ਨਾ, ਇਹ ਤੁਸੀਂ ਵੇਖੋਗੇ ਇਹਦੇ ਦੂਰ ਰਸਤ ਨਤਾਇਜ ਹੋਣਗੇ, ਐਡੀ ਛੇਤੀ ਇਹ ਕੰਮ ਮੁੱਕੇਗਾ ਨਹੀਂ। ਅੱਛਾ ਜੀ, ਅਗਲਾ ਕਮੈਂਟ ਹੈ, ਬਹੁਤ ਬਹੁਤ ਮੁਬਾਰਕਾਂ ਗਿੱਲ ਸਾਹਿਬ, ਅੱਜ ਜੱਜਾਂ ਨੇ ਸਿਰਫ ਇਮਰਾਨ ਖਾਨ ਨੂੰ ਨਹੀਂ ਪਾਕਿਸਤਾਨ ਨੂੰ ਬਚਾਇਆ, ਬਾਰਿਸ਼ ਦਾ ਪਹਿਲਾ ਕਤਰਾ ਡਿੱਗ ਪਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹੀ ਗੱਲ ਮੈਂ ਕੀਤੀ ਹੈ ਕਿ ਹੁਣ ਕੰਮ ਗਾਂਹ ਤੋਂ ਗਾਂਹ ਠੀਕ ਹੀ ਰਹੇਗਾ। ਗਿੱਲ ਸਾਹਿਬ, ਸੁਪਰੀਮ ਕੋਰਟ ਦੇ ਫੈਸਲੇ ਤੇ ਤੁਹਾਨੂੰ ਬੜੀ ਮੁਬਾਰਕ ਹੋਏ। ਤੇ ਅਜ਼ਮਾ ਬੁਖਾਰੀ ਸਾਹਿਬਾਂ ਨੇ ਪ੍ਰੈਸ ਕਾਨਫਰੰਸ 'ਚ ਬੜੀਆਂ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਨੇ, ਤੇ ਉਹਨਾਂ ਦੇ ਉੱਤੇ ਵੀ ਜਵਾਬ ਦਿਓ। ਕੀ ਜਵਾਬ ਦਿਆਂ ਉਹਨਾਂ ਨੂੰ, ਭੈਣ ਸਾਡੀ ਨੂੰ? ਉਹਨਾਂ ਦੇ ਤੁਹਾਨੂੰ ਚੇਤਾ ਹੀ ਹੈ, ਵਾਲਦ ਸਾਹਿਬ ਰੇਮਨ ਡੇਵਿਸ ਦੇ ਵਕੀਲ ਸਨ, ਤੇ ਉਹਨਾਂ ਨੇ ਜੋ ਕੁਝ ਕੀਤਾ ਸੀ ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ। ਉਹਨਾਂ ਦੀ ਤਰਬੀਅਤ ਹੈ ਇਹਨਾਂ ਨੂੰ। ਔਰ ਉਸ ਵੇਲੇ ਉਹ ਵਿਚਾਰੀ ਇੱਕ ਮਾਸੂਮ, ਉਹਦੀ ਬੀਵੀ ਸੀ ਮਕਤੂਲ ਦੀ, ਸ਼ਮਾਇਲਾ ਉਹਦਾ ਨਾਂ ਸੀ, ਮੈਨੂੰ ਹਜੇ ਤੱਕ ਨਹੀਂ ਭੁੱਲਿਆ। ਉਹ ਅੱਡੀਆਂ ਰਗੜ ਕੇ ਹਸਪਤਾਲ ਦੇ ਵਿੱਚ ਮਰੀ ਸੀ ਵਿਚਾਰੀ। ਉਹਨੇ, ਮੇਰਾ ਖਿਆਲ ਹੈ ਕਿ ਆਪਣੀ ਜਾਨ ਆਪ ਲੈ ਲਈ ਸੀ, ਕਿਉਂਕਿ ਉਹਨੂੰ ਇਨਸਾਫ ਨਹੀਂ ਸੀ ਮਿਲ ਰਿਹਾ। ਤੇ ਬਿਆਨ ਵੀ ਦੇ ਕੇ ਗਈ ਸੀ ਮਰਨ ਤੋਂ ਪਹਿਲਾਂ ਕਿ ਮੇਰੇ ਮਰਨ ਦੇ ਹੀ ਲੋਕ ਜ਼ਿੰਮੇਦਾਰ ਨੇ। ਤੇ ਉਹ ਬੀਬੀ ਜਿਹੜੀ ਅੱਜ ਇਨਸਾਫ ਦੀਆਂ ਗੱਲਾਂ ਕਰਦੀ ਹੈ, ਤੇ ਉਹ ਬਸ ਮੈਂ ਇਹੀ ਆਖਣ ਡਿਆ ਵੀ ਇਹ ਪਿੰਡਾਂ ਦੇ ਵਿੱਚ ਇਹੋ ਜਿਹੀ ਤੰਦੂਰ ਵਾਲੀ ਮਾਈ ਹੋਵੇ ਨਾ, ਏਡੀ ਕਪੱਤੀ, ਤੇ ਕੋਈ ਉਹਦੇ ਕੋਲ ਰੋਟੀਆਂ ਲਵਾਉਣ ਨਹੀਂ ਜਾਂਦਾ। ਬਸ ਇਹਦੀ ਕਿਸਮਤ ਚੰਗੀ ਹੈ ਕਿ ਬਾਜੀ ਵਰਗੀ ਸਾਡੀ ਨਲਾਇਕ ਜਿਹੜੀ ਹੈ ਮਰੀਮ, ਉਹਦੀ ਇਹਨਾਂ 'ਤੇ ਅੱਖ ਪੈ ਗਈ ਹੈ, ਤੇ ਬਸ ਇਹ ਉਹਨਾਂ ਦੇ ਨਾਲ ਕੰਮ ਧੱਕੀ ਚੁੱਕੀ ਜਾ ਰਹੀਆਂ ਨੇ। ਬਾਕੀ ਤੇ ਜਿੰਨੀਆਂ ਆਹੋ ਨਹੀਂ ਆਹੋ ਵਾਲੀਆਂ ਨੇ ਵਿਚਾਰੀਆਂ, ਇਹ ਮੈਂ ਤੁਹਾਨੂੰ ਦੱਸਿਆ ਵੀ ਚੰਗੇ ਤੰਦੂਰ ਦੇ ਉੱਤੇ ਕਿਸੇ ਇਹਨਾਂ ਦੇ ਕੋਲੋਂ ਰੋਟੀ ਲੈਣ ਨਹੀਂ ਸੀ ਆਉਣਾ। ਬਾਕੀ ਅੱਲਾ ਦੀ ਸਪੁਰਦ ਦਾ ਕੰਮ, ਕੀ ਆਖਿਆ ਜਾਏ ਸਾਰੀ ਗੱਲ ਦੇ ਉੱਤੇ। ਅੱਛਾ ਜੀ, ਅਗਲੀ ਗੱਲ ਅਸੀਂ ਆਖਿਆ ਸੀ ਕਿ ਭੁੱਖੇ ਨੇ ਭੁੱਖੇ ਨੂੰ ਜੱਫੀ ਪਾਈ, ਦੋਵਾਂ ਨੂੰ ਗਸ਼ ਪੈ ਗਈ। ਉਹਨਾਂ ਆਖਿਆ ਵੀ ਗਿੱਲ ਸਾਹਿਬ ਇੰਜ ਨਹੀਂ ਹੈ, ਆਜ਼ਰਬਾਈਜਾਨ ਪਾਕਿਸਤਾਨ ਦਾ ਕਸਟਮਰ ਹੈ, ਤੇ ਪਾਕਿਸਤਾਨ ਨੇ ਆਜ਼ਰਬਾਈਜਾਨ ਆਰਮੀਨੀਆ ਤਨਾਜ਼ੇ ਦੇ ਵਿੱਚ ਆਜ਼ਰਬਾਈਜਾਨ ਦੀ ਮਦਦ ਕੀਤੀ, ਸਾਡੇ ਕੋਲ ਉਹਨਾਂ ਅਸਲਾ ਵੀ ਖਰੀਦਿਆ,
ਤੇ ਬੜੀ ਮੁਹੱਬਤ ਤੇ ਪਿਆਰ ਹੈ। ਮੈਂ ਭਾਈ ਜੀ ਕਦੋਂ ਆਖਿਆ ਮੈਂ ਕੋਈ ਅਜ਼ਰਬਾਈਜਾਨ ਦੇ ਖਿਲਾਫ ਥੋੜ੍ਹੀ ਹੈ, ਸਾਡਾ ਦੋਸਤ ਹੈ। ਮੈਂ ਤਾਂ ਕੱਲ੍ਹ ਵੀ ਕਿਹਾ ਸੀ ਇਸਤਰਾਮ ਹੈ, ਪਰ ਹੁਣ ਮੈਨੂੰ ਦੱਸੋ ਵੀ ਜਿਹਨੇ ਤੁਹਾਡੇ ਕੋਲੋਂ 1.25 ਕਿਲੋ ਚੀਨੀ ਲਈ ਹੈ ਦੁਕਾਨ ਤੋਂ, ਉਹਦੇ ਆਉਣ ਦੇ ਉੱਤੇ ਤੁਸੀਂ 5 ਲੱਖ ਦੀਆਂ ਛੁਰੀਆਂ ਪਟਾਕੇ ਤਾਂ ਨਹੀਂ ਚਲਾ ਦੇਣੇ ਨਾ। ਠੀਕ ਹੈ, ਸਾਡਾ ਦੋਸਤ ਹੈ, ਅਸੀਂ ਤਾਂ ਆਪ ਭੁੱਖ ਨਾਲ ਮਰਨ ਡਏ ਹਾਂ। ਸਾਡੇ ਲੋਕਾਂ ਦਾ ਜਿਹੜਾ ਹਾਲ ਹੈ ਤੁਹਾਡੇ ਸਾਹਮਣੇ, ਤੇ F-16 ਜਹਾਜ਼ ਚੜਾ ਦਿੱਤੇ। ਇਹ ਮਾਮਲਾ ਕੋਈ ਹੋਰ ਹੈ ਭਾਈ ਜੀ, ਇਹ ਮਾਮਲਾ ਕਸਟਮਰ ਦਾ ਨਹੀਂ। ਅਸੀਂ ਵੀ ਉਹਨਾਂ ਦਾ ਇਹਤਰਾਮ ਕਰਦੇ ਹਾਂ, ਲੇਕਿਨ ਭੁੱਖਾ ਬੰਦਾ ਜੇ ਇਸ ਵੇਲੇ ਐਡਾ ਚੜ੍ਹ ਕੇ ਕੰਮ ਕਰੇ ਤਾਂ ਉਹਦਾ ਮਤਲਬ ਹੈ ਕਿ ਕੋਈ ਉਹਦੇ ਵਿੱਚ ਮਾਮਲਾ ਕੋਈ ਹੋਰ ਹੈ। ਅੱਛਾ ਜੀ, ਇੱਕ ਦਫਾ ਬਚਪਨ ਵਿੱਚ ਇੱਕ ਮੁੰਡਾ ਮੈਨੂੰ ਬੜਾ ਤੰਗ ਕਰਦਾ ਸੀ, ਮੇਰੀ ਉਮਰ ਦਾ ਸੀ ਅਤੇ ਮੇਰੇ ਤੋਂ ਤਾਕਤ 'ਚ ਬਹੁਤਾ ਸੀ। ਅਤੇ ਇਹ ਨਾ ਮੇਰੇ ਖੁੰਨੇ ਸੇਕਣ ਦੀ ਗੱਲ ਕੀਤੀ ਹੈ ਕਿ ਵੀ ਇੱਕ ਵਾਰੀ ਮੈਂ ਉਹਦੇ ਖੁੰਨੇ ਸੇਕੇ ਅਤੇ ਉਦੋਂ ਬਾਅਦ ਉਹਨੇ ਦੁਬਾਰਾ ਨਹੀਂ ਕੀਤਾ। ਇਹ ਫਿਰ ਵੀ ਪੁੱਤਰ ਦੱਸਣ ਨਾਲ ਲੋਕਾਂ ਨੂੰ ਸਮਝ ਨਹੀਂ ਆਉਣੀ ਵੀ ਖੁੰਨੇ ਸੇਕਣਾ ਕੀ ਹੁੰਦਾ। ਇਹ ਤਾਂ ਕਿਸੇ ਦੇ ਸਿਕੇ ਹੋਣ ਜਾਂ ਕਿਸੇ ਦੇ ਸੇਕੇ ਹੋਣ, ਉਹਨੂੰ ਹੀ ਪਤਾ ਲੱਗਦਾ ਹੈ। ਅੱਛਾ ਜੀ, ਅਗਲੀ ਗੱਲ ਹੈ, ਪਾਕਿਸਤਾਨ ਵਿੱਚ ਸਦਕੇ ਖੈਰਾਤ ਦੇ ਸਭ ਤੋਂ ਜ਼ਿਆਦਾ ਮੁਸਤਹਿਕ ਮਜ਼ਦੂਰ ਅਤੇ ਦਿਹਾੜੀਦਾਰ ਗਰੀਬ ਨੇ, ਜਿਹੜੇ ਬਿਜਲੀ ਦਾ ਬਿੱਲ ਤਾਰਨ ਦੀ ਵਜ੍ਹਾ ਨਾਲ ਇਸ ਵੇਲੇ ਫਾਕੇ ਕਰ ਰਹੇ ਨੇ, ਆਪਣੀਆਂ ਜਾਨਾਂ ਆਪ ਲੈ ਰਹੇ ਨੇ। ਇਹਨਾਂ ਮਜ਼ਦੂਰਾਂ ਦੀ ਵਜ੍ਹਾ ਨਾਲ ਸਾਨੂੰ ਜਿਹੜਾ ਉਹ ਜ਼ਾਹਿਰ ਹੈ ਜਿਹੜੀਆਂ ਵੀ ਚੀਜ਼ਾਂ ਨੇ ਉਹ ਸਭ ਸਾਡੇ ਕੋਲ ਆਉਂਦੀਆਂ ਨੇ, ਅਤੇ ਇਸ ਲਈ ਇਹਨਾਂ ਦੀਆਂ ਦੁਆਵਾਂ ਲਈ ਸਾਨੂੰ ਆਪਣੀ ਆਖਰਤ ਜਿਹੜੀ ਉਹ ਸੰਵਾਰਨੀ ਚਾਹੀਦੀ ਹੈ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਇਸ ਵੇਲੇ ਉਹ ਜ਼ਾਹਿਰ ਹੈ ਮਜ਼ਦੂਰੀ ਕਰਦੇ ਨੇ, ਉਹ ਉਸ ਤਰੀਕੇ ਨਾਲ ਭੀਖ ਨਹੀਂ ਮੰਗਦੇ, ਲੇਕਿਨ ਸਾਨੂੰ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਅੱਛਾ ਜੀ, ਅਗਲੀ ਇੱਕ ਆਖਰੀ ਗੱਲ ਜਿਹੜੀ ਬੜੇ ਸਾਰੇ ਲੋਕਾਂ ਨੇ ਸਾਨੂੰ ਪੈਗਾਮ ਭੇਜਿਆ ਕਿ ਜਦੋਂ ਅਸੀਂ ਆਪਣੇ ਫ਼ੋਨ ਦੇ ਉੱਤੇ ਆਪ ਚਾਰਜ ਕਰਦੇ ਹਾਂ ਪੈਸੇ, ਅਤੇ ਕ੍ਰੈਡਿਟ ਚਾਰਜ ਕਰਕੇ ਅਸੀਂ ਫ਼ੋਨ ਸੁਣਦੇ ਹਾਂ, ਅਤੇ ਜਦੋਂ ਅਸੀਂ ਫ਼ੋਨ ਕਰਦੇ ਹਾਂ, ਮਤਲਬ ਪਾਕਿਸਤਾਨ ਦੇ ਵਿੱਚ ਜਿਹੜੇ ਟੈਲੀਫੋਨ ਨੇ ਪ੍ਰੀਪੇਡ ਨੇ ਜ਼ਿਆਦਾ, ਅਤੇ ਉਹ ਲੋਕ ਚਾਰਜ ਕਰਕੇ ਉਹਦੇ ਕਾਰਡ ਪਾਉਂਦੇ ਨੇ, ਉਹ ਆਉਂਦੇ ਨੇ ਆਪਣੇ ਪੈਸਿਆਂ ਦਾ ਕਾਰਡ ਪਾ ਕੇ ਜਦੋਂ ਕਿਸੇ ਨੂੰ ਫ਼ੋਨ ਕਰਦੇ ਤਾਂ ਅੱਗੋਂ ਸ਼ਬਾਜ਼ ਸ਼ਰੀਫ ਦਾ ਮੈਸੇਜ ਚੱਲਦਾ ਜਿਹਦੇ 'ਚੋਂ ਆਉਂਦਾ ਬਿਜਲੀ ਦੇ ਬਿੱਲ ਜ਼ਿਆਦਾ ਨੇ, ਮੈਨੂੰ ਪਤਾ ਹੈ, ਮੈਂ ਤੁਹਾਡੇ ਵਾਸਤੇ ਘੱਟ ਕਰ ਰਿਹਾ। ਉਹ ਆਉਂਦੇ ਨੇ ਵੀ ਇਹ ਅਸੀਂ ਪੈਸੇ ਸਾਡੇ ਨੇ, ਆਪਣੇ ਪੈਸਿਆਂ ਨਾਲ ਕਿਤੇ ਕਾਲ ਕਰੀ ਦੀ ਹੈ, ਅਤੇ ਝੂਠ ਸ਼ਬਾਜ਼ ਸ਼ਰੀਫ ਦਾ ਅੱਗੋਂ ਸਾਨੂੰ ਸੁਣਨਾ ਪੈਂਦਾ ਹੈ। ਅਤੇ ਇਹਨੂੰ ਬੰਦ ਕਰੋ, ਮੇਰਾ ਇੱਕ ਮਸ਼ਵਰਾ ਹੈ ਹਕੂਮਤ ਨੂੰ, ਔਰ ਅਗਰ ਮੰਨ ਲੈਣ ਤਾਂ ਚੰਗਾ ਹੈ। ਕਾਲਾਂ 'ਤੇ ਰਿਕਾਰਡ ਹੀ ਕਰਦੇ ਨੇ ਸਾਰਿਆਂ ਦੀਆਂ। ਹੁਣ ਤਾਂ ISI ਦਾ ਗ੍ਰੇਡ 18 ਦੇ ਅਫਸਰ ਨੂੰ ਸ਼ਬਾਜ਼ ਸ਼ਰੀਫ ਸਾਹਿਬ ਨੇ ਇਖਤਿਆਰ ਦੇ ਦਿੱਤਾ ਕਾਲਾਂ ਰਿਕਾਰਡ ਕਰਨ ਦਾ। ਅਤੇ ਤੁਸੀਂ ਜਦੋਂ ਕਿਸੇ ਵੀ ਦੁਨੀਆ ਦੀ ਵੱਡੀ ਕੰਪਨੀ 'ਚ ਕਾਲ ਕਰਦੇ ਹੋ ਨਾ, ਅਤੇ ਉਹ ਆਉਂਦੇ ਨੇ ਕਿ ਇਹ ਕਸਟਮਰ ਸਰਵਿਸ ਨੂੰ ਬਿਹਤਰ ਬਣਾਉਣ ਵਾਸਤੇ ਇਹ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਰਹੀ, ਦੱਸਦੇ ਨੇ ਕਾਨੂੰਨੀ ਰਿਕੁਆਇਰਮੈਂਟ ਹੁੰਦੀ ਹੈ। ਪਾਕਿਸਤਾਨ 'ਚ ਐਸੀ ਕੋਈ ਰਿਕੁਆਇਰਮੈਂਟ ਤਾਂ ਹੈ ਨਹੀਂ। ਬਹਰਹਾਲ ਸ਼ਬਾਜ਼ ਸ਼ਰੀਫ ਦੀ ਕਾਲ ਹਟਾ ਕੇ ਅਤੇ ਇਹੀ ਕਾਲ ਚਲਾਇਆ ਕਰੋ ਕਿ ਕਸਟਮਰ ਸਰਵਿਸ ਨਹੀਂ ਨਾ, ਕਹਿਣਾ ਇਹ ਪਏਗਾ ਤੁਹਾਡੀ ਸਰਵਿਸ ਕਰਨ ਵਾਸਤੇ, ਕਿਉਂਕਿ ਤੁਹਾਡੀ ਪਹਿਲਾਂ ਕਾਲ ਸੁਣਨਗੇ, ਫਿਰ ਤੁਹਾਨੂੰ ਆਇਡੈਂਟੀਫਾਈ ਕਰਨਗੇ ਕਿ ਤੁਸੀਂ PTI ਦੇ ਨਾਲ, ਫਿਰ ਤੁਹਾਨੂੰ ਚੁੱਕਣਗੇ, ਫਿਰ ਤੁਹਾਡੀ ਸਰਵਿਸ ਕਰਨਗੇ। ਅਤੇ ਉੱਥੇ ਉਹ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਉਹ ਤਾਂ ਕਸਟਮਰ ਸਰਵਿਸ ਵਾਸਤੇ ਕਰਦੀਆਂ ਨੇ ਨਾ, ਇੱਥੇ ਕਸਟਮਰ ਦੀ ਸਰਵਿਸ ਵਾਸਤੇ ਕਰਨਗੀਆਂ, ਮਤਲਬ ਕਿ ਇੱਥੇ ਤੁਹਾਡੀ ਸਰਵਿਸ। ਅਤੇ ਉਹ ਮੈਸੇਜ ਇਹ ਚੱਲਣਾ ਚਾਹੀਦਾ ਹੈ ਕਿ ਇਹ ਕਾਲ ਜਿਹੜੀ ਹੈ ਇਹ ਤੁਹਾਡੀ ਸਰਵਿਸ ਕਰਨ ਵਾਸਤੇ ਰਿਕਾਰਡ ਕੀਤੀ ਜਾ ਰਹੀ ਹੈ, ਅਤੇ ਅਗਰ ਤੁਸੀਂ PTI ਦੇ ਹੋਏ ਤਾਂ ਫਿਰ ਤੁਹਾਡੀ ਸਰਵਿਸ ਕੀਤੀ ਜਾਏਗੀ। ਅਤੇ ਅਸੀਂ ਹਰ ਪਾਕਿਸਤਾਨੀ ਦੀ ਹੁਣ ਕਾਲ ਰਿਕਾਰਡ ਕਰਦੇ ਹਾਂ, ਸਾਡੇ ਕੋਲ ਹੱਕ ਹੈ। ਅਤੇ ਮੇਰਾ ਖਿਆਲ ਹੈ ਸ਼ਬਾਜ਼ ਸ਼ਰੀਫ ਦੀ ਜਗ੍ਹਾ 'ਤੇ ਇਹ ਚੱਲੇ ਤਾਂ ਮਾਮਲਾ ਠੀਕ ਵੀ ਰਹੇਗਾ ਔਰ ਸੱਚ ਵੀ ਹੋਏਗਾ। ਲਓ ਜੀ, ਮੈਨੂੰ ਦਿਓ ਇਜਾਜ਼ਤ, ਅਤੇ ਰੱਬ ਰਾਖਾ।